ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਟਾਈਮ ਕਵਰਡ ਕੈਲੀਫੋਰਨੀਆ ਦੇ ਤਹਿਤ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕੇਅਰ ਦੇ ਸੇਵਾਵਾਂ ਲੈਣੀਆਂ ਹੋਣ ਤਾਂ ਕਾਲ ਕਰੋ। ਨਾਲ ਦੇ ਨਾਲ ਹੋਮ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਕਾਲ 4082722500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ। ਅਸਾਈਲਮ ਦਾ ਕੇਸ ਹੋਵੇ, ਫੈਮਿਲੀ ਪਟੀਸ਼ਨ ਹੋਵੇ, ਵਰਕ ਪਰਮਿਟ ਦੇ ਨਾਲ ਸੰਬੰਧਿਤ ਯੂਐਸ ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਕਾਲ ਅਟਰਨੀ ਜੇ ਟਿਰਕੇਣਾ's ਆਫਿਸ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਟਰਨੀ ਟਿਰਕੇਣਾ ਜੀ, ਅੱਜ ਆਪਾਂ ਜਿਹੜੇ ਓਬਵੀਅਸਲੀ ਮੈਨੂੰ ਲੱਗਦਾ ਆਪਾਂ ਅੱਜ ਅਸਾਈਲਮ ਦੇ ਉੱਤੇ ਗੱਲਬਾਤ ਕਰੀਏ। ਜੀ ਬਿਲਕੁਲ, ਜ਼ਿਆਦਾਤਰ ਅੱਜ ਕੱਲ ਗਰਮ ਟਾਪਿਕ ਉਹੀ ਚੱਲਣ ਦਿਆ ਵਾ ਅਮਰੀਕਾ ਦੇ ਵਿੱਚ। ਹਾਂਜੀ, ਤੇ ਸਾਡਾ ਵੀ ਜਿਹੜਾ ਫਰਮ ਦੇ ਵਿੱਚ ਜ਼ਿਆਦਾ ਜਿਹੜਾ ਵਰਕਲੋਡ ਅਸਾਈਲਮ ਦਾ ਹੀ ਹੁੰਦਾ, ਠੀਕ ਹੈ। ਤੇ ਕਾਫੀ ਉਹਦੇ ਵਿੱਚ ਫਿਰ ਨਵੀਆਂ ਚੀਜ਼ਾਂ ਜਿਹੜੀਆਂ ਕੋਰਟ ਰੂਮ ਦੇ ਵਿੱਚ, ਕੋਰਟ ਰੂਮ ਦੇ ਬਾਹਰ ਜੋ ਵੀ ਹੋਈਦਾ ਉਹ ਤੁਹਾਡੇ ਸਾਹਮਣੇ ਫਿਰ ਪੇਸ਼ ਕਰੀਦਾ। ਹਫਤੇ ਦੇ ਵਿੱਚ ਜੋ ਵੀ ਨਿਚੋੜ ਨਿਕਲਦੇ ਆ, ਜੋ ਨਿਚੋੜ ਨਿਕਲਦਾ। ਸੋ ਲੇਟੈਸਟ ਸਟੇਟ ਕਿੱਦਾਂ ਚੱਲ ਰਹੀ ਹੈ ਅਸਾਈਲਮ ਦੇ ਕੇਸਿਸ ਨੂੰ ਲੈ ਕੇ? ਜੇ ਆਪਾਂ ਗੱਲ ਕਰੀਏ, ਜਿੱਦਾਂ ਹੁਣ ਮਲਟੀਪਲ ਕੇਸਿਸ ਇਸ ਵੀਕ ਦੇ ਵਿੱਚ ਤੁਸੀਂ ਦੇਖੇ ਸੁਣੇ, ਸਮਝ ਰਹੇ ਆ ਕੀ ਆ ਰਿਹਾ ਲੇਟੈਸਟ ਇਸ ਦੇ ਵਿੱਚ? ਸੋਭਾ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਰਕੇਕੇ ਦੀ ਮੈਂ ਦੇਖਿਆ ਫਾਈਲਿੰਗ 'ਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਤੇ ਓਕੇ। ਸਾਰਿਆਂ ਦੇ ਕੇਸ ਜਿਹੜੇ ਰਲਦੇ ਆ ਹੂੰ। ਉਹ ਹੁਣ ਬੜਾ ਗ੍ਰਿਡ ਲੌਕ ਜਿਹਾ ਸਮਝ ਨਹੀਂ ਆਉਂਦਾ। ਹੁਣ ਚਾਹੁੰਦੇ ਤਾਂ ਆਪਾਂ ਵੀ ਕਿ ਯਾਰ ਬੰਦਾ ਕੋਈ ਨਵਾਂ ਕੇਸ ਆਵੇ, ਕੋਈ ਨਵੀਂ ਚੀਜ਼ ਹੋਵੇ, ਉਹਨੂੰ ਇੰਟਰਸਟ ਨਾਲ ਪ੍ਰਜੈਂਟ ਕਰੀਏ, ਕੋਈ ਨਵੀਂ ਗੱਲਬਾਤ ਹੋਵੇ ਜਿਹੜੀ ਕਦੀ ਪਤਾ ਨਾ ਹੋਵੇ, ਹਨਾ। ਹੂੰ। ਤੇ ਇੱਕ ਤਾਂ ਕੇਸ ਜਿਹੜੇ ਸੇਮ ਮੁੱਦਿਆਂ ਦੇ ਉੱਤੇ ਆ, ਦੂਸਰੀ ਚੀਜ਼ ਆ ਕਿ ਜਿਹੜੇ ਲੋਕਾਂ ਦੇ ਬਿਆਨ ਆ ਉਹ ਬਹੁਤ ਜ਼ਿਆਦਾ ਜਿਹੜੇ ਕਹਿ ਲਓ ਸੇਮ ਹੀ, ਕਿ 2 ਹਮਲੇ, 2 ਪੋਸਟਰ ਲਾਉਂਦਾ ਸੀਗਾ, ਆਹ ਕਰਦਾ ਸੀਗਾ, ਤੇ ਬੜੀਆਂ ਸੇਮ ਜੀਆਂ ਕਿ ਲੁਕ ਗਿਆ ਜਾ ਕੇ ਰਿਸ਼ਤੇਦਾਰਾਂ ਦੇ ਮਗਰੋਂ। ਬਾਪੂ ਨੂੰ ਕਿਹਾ ਅਜੇ ਵੀ ਤੈਨੂੰ ਲੱਭਦੇ ਆ, ਫਿਰ ਮੈਂ ਬਾਹਰ ਆ ਗਿਆ, ਬਾਹਰ ਆ ਕੇ ਗਤੀਵਿਧੀਆਂ ਕੀਤੀਆਂ, ਹਜੇ ਵੀ ਮੈਨੂੰ ਲੱਭਦੇ ਆ, ਹਨਾ। ਹੂੰ। ਤੇ ਉਹ ਕਈ ਵਾਰੀ ਇੱਕ ਜੱਜ ਦੇ ਮੂਹਰੇ ਹੀ ਜਿੱਦਾਂ ਸਵੇਰੇ ਸ਼ਾਮ ਹੀਅਰਿੰਗ ਹੁੰਦੀ ਆ, ਤੇ ਜ਼ਿਆਦਾਤਰ ਉਹਨਾਂ ਨੇ ਜੱਜਾਂ ਨੇ ਕੀ ਕੀਤਾ ਹੁੰਦਾ ਕਿ ਉਹਨਾਂ ਨੇ ਇੰਟਰਪ੍ਰੇਟਰ ਬੁਲਾਇਆ ਹੁੰਦਾ ਕਿ ਪੰਜਾਬੀ ਜਦੋਂ ਆਉਣਾ ਤਾਂ ਪੂਰਾ ਦਿਨ ਉਹਨਾਂ ਨੇ ਫਿਰ ਪੰਜਾਬੀ ਵਾਲੇ ਕੇਸ ਜਿਹੜਾ ਲੜਨੇ ਆ। ਠੀਕ ਹੈ। ਤੇ ਕਈਆਂ ਦੀ ਡਬਲ ਸਲੋਟ ਹੁੰਦੇ ਆ ਕਿ ਸਵੇਰੇ 2 ਹੀਅਰਿੰਗਾਂ ਤੇ ਦੁਪਹਿਰ ਨੂੰ 2 ਹੀਅਰਿੰਗਾਂ। ਤੇ ਹੂੰ। ਕਈ ਜੱਜਾਂ ਦਾ ਏਦਾਂ ਵੀ ਆ ਕਿ ਉਹ ਜਿੱਦਾਂ ਕਈ ਵਾਰੀ ਹਰਿਆਣਵੀ ਇੰਟਰਪ੍ਰੇਟਰ ਉਹਨਾਂ ਨੇ ਲੱਭਣਾ ਤਾਂ 2-3 ਦਿਨ ਉਹਨਾਂ ਨੇ ਉੱਥੇ ਉਹਨੂੰ ਜਿਹੜੀ ਇੰਟਰਪ੍ਰੇਟਰ ਨੂੰ ਰੱਖ ਕੇ ਸਰਵਿਸ ਆਪਣੀ ਲੈਣੀ। ਤਰੀਕਾਂ ਜਿਹੜੀਆਂ ਉਸ ਹਿਸਾਬ ਨਾਲ ਉਹਨਾਂ ਨੇ ਇਕੱਠੀਆਂ ਜਿਹੜੀਆਂ ਸ਼ੈਡਿਊਲ ਕੀਤੀਆਂ। ਉਹ ਫਿਰ ਮਾਹੌਲ ਹੁਣ ਜਿੱਦਾਂ ਜ਼ਿਆਦਾ ਵੋਲੀਅਮ ਕਰਕੇ ਨਾ ਕਈ ਵਾਰੀ ਪਤਾ ਲੱਗਦਾ ਕਿ ਇੱਕ ਕੇਸ ਮੇਰੇ ਤੋਂ ਦੂਜੇ ਤੋਂ ਤੀਜੇ, ਕਈ ਵਾਰੀ ਦਿਨ 'ਚ 3-4 ਵੀ ਜਦੋਂ ਆ ਜਾਂਦੇ ਆ, ਉਹ ਸਾਰਾ ਸੇਮ ਜੱਜ ਦੇ ਮੂਹਰੇ ਸੇਮ ਹੀ ਜਿੱਦਾਂ ਜਿਹੜੀ ਚੀਜ਼ ਆ ਉਹ ਆ। ਤੇ ਉਹ ਸਰਕਾਰੀ ਵਕੀਲ ਨੇ ਵੀ ਆਰਕੇਕੇ ਫਾਈਲ ਜਿਹੜਾ ਕਰ ਦਿੰਦੇ ਆ ਕਿ ਇਹ ਤਾਂ ਹਰੇਕ ਬੰਦਾ ਸੇਮ ਹੀ ਜਿਹੜੀ ਚੀਜ਼ ਕਹੀ ਜਾ ਰਿਹਾ। ਤੇ ਉਹ ਕਈ ਜੱਜ ਆਰਕੇਕੇ ਨੂੰ ਕੁਐਸ਼ ਕਰ ਦਿੰਦੇ। ਅੱਜ ਸਾਡਾ ਇੱਕ ਸਵੇਰੇ ਕੇਸ ਸੀਗਾ, ਆਰਕੇਕੇ ਜੱਜ ਨੇ ਕਿਹਾ ਨਹੀਂ ਐਪਲੀਕੇਬਲ। ਤੇ ਅੱਛਾ। ਉਹਨੇ ਤੇ ਸਰਕਾਰੀ ਵਕੀਲ ਨੂੰ ਉਹਨੇ ਕਿਹਾ ਕਿ ਤੂੰ ਫਾਈਲਿੰਗ ਵਧੀਆ ਕਰ ਸਕਦੀ ਸੀ, ਤੂੰ ਪਰ ਵਧੀਆ ਨਹੀਂ ਫਾਈਲਿੰਗ ਕੀਤੀ, ਬਹੁਤ ਬਰੋਡ ਛੱਡਤਾ। ਤੇ ਜੇ ਤੂੰ ਥੋੜੀ ਜਿਹੀ ਹੋਰ ਸਪੈਸੀਫਿਕ ਕਰਦੀ ਤਾਂ ਮੈਂ ਆਰਕੇਕੇ ਤੇਰੀ ਮੰਨ ਲੈਣੀ ਸੀ, ਜੇ ਕੰਪੈਰੀਜ਼ਨ ਥੋੜਾ ਹੋਰ ਡਿਟੇਲ 'ਚ ਕੀਤਾ ਹੁੰਦਾ। ਸੋ ਜਦੋਂ ਹੁਣ ਇਹਨਾਂ ਨੇ ਕਿਹਾ ਵੀ ਨਾਟ ਐਪਲੀਕੇਬਲ, ਇਹਦਾ ਕੀ ਮਤਲਬ ਹੈ? ਇਹਦਾ ਨਿਚੋੜ ਕੀ ਕੱਢਿਆ ਜਾਂਦਾ ਹੈ? ਉਹਨੇ ਜਿੱਦਾਂ ਸਰਕਾਰੀ ਵਕੀਲ ਨੇ ਨਾ ਕਿਹਾ ਕਿ 2 ਪਾਰਟੀਆਂ ਨੇ ਹਮਲੇ ਕੀਤੇ ਆ ਸਾਰਿਆਂ ਤੇ ਉਹਨੇ ਜਿਹੜੇ ਬੰਦੇ ਦੇ ਇਹਨੇ ਹਮਲਾ ਕੀਤਾ ਸੀ ਉਹਨੇ ਉਹਦਾ ਨਾਂ ਨਹੀਂ ਲਿਖਿਆ। ਠੀਕ ਹੈ। ਤੇ ਉਹਨੇ ਕਿਹਾ ਕਿ 2 ਵਾਰੀ ਹਮਲੇ ਹੋਏ ਆ ਸਾਰਿਆਂ ਹੂੰ। ਤੇ ਜੱਜ ਨੂੰ ਕਹਿੰਦੀ ਕਿ 2 ਵਾਰੀ ਹਮਲੇ ਦਾ ਮਤਲਬ ਇਹ ਹੈਗਾ ਕਿ ਬਹੁਤ ਵੱਡਾ ਜਿਹੜਾ ਬਰੋਡ ਸਟੇਟਮੈਂਟ ਆ ਗਈ ਕਿ 2 ਵਾਰੀ ਹਮਲੇ ਆ, ਤੇ ਤੂੰ ਡਿਫਰੈਂਟ ਨਹੀਂ ਕਰ ਪਾਈ ਕਿ ਇਹਦੀ ਇਹਨਾਂ ਨਾਲ ਕਿੱਦਾਂ ਰਲਦੀ ਹੈਗਾ ਕਿ 2 ਵਾਰੀ ਤਾਂ ਬਹੁਤ ਜਾਣਿਆਂ ਤੇ ਹਮਲੇ ਜਿਹੜੇ ਹੋ ਸਕਦੇ ਆ, ਲੱਖਾਂ ਲੋਕਾਂ ਦੇ ਵੀ ਹੋ ਸਕਦੇ ਆ। ਉਹਨੂੰ ਕਹਿੰਦੀ ਕਿ ਜੇ ਤੂੰ ਥੋੜੀ ਜਿਹੀ ਹੋਰ ਸਪੈਸੀਫਿਕ ਹੁੰਦੀ ਨਾ ਕਿ 2 ਵਾਰੀ ਹਮਲੇ, ਜਿੱਦਾਂ ਮੰਨ ਲਾ ਕਿ ਤੂੰ ਕਿਹਾ ਕਿ
ਪਾਰਟੀ ਨੂੰ ਜਦੋਂ ਜਾ ਰਿਹਾ ਸੀ ਇਵੈਂਟ ਨੂੰ ਉਦੋਂ ਉੱਤੇ ਹਮਲਾ ਹੋਇਆ, ਸਾਰੇ ਬੰਦੇ ਸੇਮ ਚੀਜ਼ ਜਿਹੜੀ ਕਹਿ ਰਹੇ ਆ, ਉਹਨੂੰ ਮੈਂ ਮੰਨ ਓਕੇ, ਸਕਦੀ ਹਾਂ। ਪਰ ਜੇ ਤੂੰ ਸਿੰਪਲ ਇੰਨੀ ਗੱਲ ਕਵੇਂ ਕਿ 2 ਹਮਲੇ, ਪਾਰਟੀਆਂ ਨੇ ਹਮਲੇ, ਉਹ ਚੀਜ਼ ਨੂੰ ਮੈਂ ਜ਼ਿਆਦਾ ਜਿਹੜਾ ਵੇਟ ਨਹੀਂ ਦੇ ਸਕਦੀ ਕਿਉਂਕਿ ਬਹੁਤ ਜਨਰਲ ਜਿਹੜੀ ਸਟੇਟਮੈਂਟ ਉਹ ਕਰਤੀ ਆ। ਓਕੇ, ਠੀਕ ਆ। ਸੋ ਪਰ ਇਵੈਂਚੁਅਲੀ ਜਦੋਂ ਹੁਣ ਇੱਕ ਵਾਰੀ ਜੱਜ ਨੇ ਵਕੀਲ ਨੂੰ ਇਹ ਕਹਿ ਤਾ, ਸਰਕਾਰੀ ਵਕੀਲ ਨੂੰ, ਦੇ ਗੋਣਾ ਕੈਚ ਅਪ, ਉਹ ਹੋਰ ਜ਼ਿਆਦਾ ਸਿਮਿਲੈਰਿਟੀ ਲੱਭਣਗੇ। ਹਾਂਜੀ, ਉਹ ਸਿਰਫ ਆਪਣੀ ਟਾਈਮ ਜੱਜ ਨੇ ਸਟੇਟਮੈਂਟ ਜਿਹੜੀ ਦਿੱਤੀ ਸੀ ਕਿ ਮੈਂ ਨਾ ਹਮੇਸ਼ਾ ਬੋਇਲਰ ਪਲੇਟ, ਤੁਹਾਡੀ ਵੀ ਬੋਇਲਰ ਪਲੇਟ ਜੀ ਦੇਖਦੀ ਹਾਂ ਕਿ ਸੇਮ ਤੁਸੀਂ ਮੋਸ਼ਨ ਫਾਈਲ ਕਰ ਦਿੰਦੇ ਆ ਸਾਰਿਆਂ ਤੇ। ਓਕੇ, ਤੇ ਜੱਜ ਨੇ ਬੇਸਿਕਲੀ ਉਹਨੂੰ ਇਹੀ ਕਿਹਾ ਕਿ ਜੇ ਤੁਸੀਂ ਕਹਿੰਦੇ ਆ ਕਿ ਸਾਰਿਆਂ ਦੇ ਢਾਂਚੇ ਰਲਦੇ ਆ, ਪਹਿਲਾਂ ਆਪਣੀ ਵੀ ਉਹ ਵਾਲੀ ਸਟੇਟਮੈਂਟ ਸਬਮਿਟ ਕਰਾਓ ਜਿਹੜਾ ਢਾਂਚਾ ਨਹੀਂ ਰਲਦਾ। ਠੀਕ ਹੈ। ਥੋੜਾ ਜਿਹਾ ਇਹਦੇ ਚ ਐਫਰਟ ਪਾਓ, ਮੈਂ ਕੰਸੀਡਰ ਕਰੂੰਗੀ। ਬੇਸਿਕਲੀ ਉਹਦਾ ਇਹੀ ਸੀਗਾ। ਤੇ ਸਰਕਾਰ ਦਾ ਹੁਣ ਇਹ ਹੁੰਦਾ ਕਿਉਂਕਿ ਸਰਕਾਰੀ ਜੌਬ ਆ ਤੇ ਕਈ ਵਾਰੀ ਉਹ ਐਂਡ ਵਾਲੇ ਮੌਕੇ ਤੇ ਇੰਨਾ ਟਾਈਮ ਨਹੀਂ, ਸ਼ਾਇਦ ਉਹ ਕਿ 21 ਡੈਕਲੇਰੇਸ਼ਨ ਨੂੰ ਨਹੀਂ ਉਹ ਪੜ੍ਹ ਸਕਦੇ ਜਾਂ ਕੰਪੈਰੀਜ਼ਨ ਕਰ ਸਕਦੇ। ਪਰ ਜੱਜ ਨੇ ਉਹੀ ਕਿਹਾ ਸੀ ਕਿ ਜੇ ਤੁਸੀਂ ਕੀਤਾ ਹੁੰਦਾ ਕੰਪੈਰੀਜ਼ਨ ਤੇ ਮੈਂ ਆਪਣਾ ਜਿਹੜਾ ਮੰਨ ਲੈਣਾ ਸੀਗਾ। ਸੋ ਸੋ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਆਰਕੇਕੇ ਦਾ ਮੈਟਰ ਪਹਿਲਾਂ ਦੇ ਨਾਲੋਂ ਹੁਣ ਜ਼ਿਆਦਾ ਜਿਹੜਾ ਆ ਉਹ ਲੱਗ ਰਿਹਾ ਆ। ਹਾਂਜੀ, ਕੌਂਕਰਡ ਦੇ ਕੋਰਟ ਦੇ ਵਿੱਚ ਸਪੈਸ਼ਲ ਜਿਹੜਾ ਜ਼ਿਆਦਾ ਕੌਂਕਰਡ ਕੋਰਟ ਦੇ ਵਿੱਚ ਉਹ ਸਰਕਾਰੀ ਵਕੀਲ ਦੇ ਹੱਥ ਇੱਕ ਵਾਰੀ ਟੂਲ ਲੱਗ ਗਿਆ, ਉਹਨਾਂ ਨੇ ਫਾਈਲ ਕਰੀ ਜਾਣਾ ਜਿੱਦਾਂ ਏਦਾਂ ਹੁੰਦਾ। ਤੇ ਪੀਡੀ ਦਾ ਰੌਲਾ ਅਜੇ ਉਦਾਂ ਹੀ ਆ ਜਾਂ ਕਿੱਦਾਂ ਆ? ਪੀਡੀ ਤਾਂ ਜਿਹੜੇ ਨਵੇਂ ਵਾਲੇ ਆ ਉਹਨਾਂ ਨੂੰ ਤਾਂ ਨਹੀਂ ਹੁਣ ਉਹ ਪੀਡੀ ਦਿੰਦੇ, ਕਈ ਵਾਰੀ ਮੰਗੀ ਦੀ ਵੀ ਆਪਾਂ ਪੀਡੀ ਨਹੀਂ ਦਿੰਦੇ। ਜਿਹੜੇ ਪੁਰਾਣੇ ਵਾਲੇ ਆ 2020 ਤੋਂ ਜਿਹੜੇ ਪਹਿਲਾਂ ਵਾਲੇ ਆ ਉਹਨਾਂ ਨਾਲ ਧੱਕਾ ਕਰ ਦਿੰਦੇ ਆ। ਅੱਛਾ, ਉਹਨਾਂ ਨੂੰ ਦੇ ਦਿੰਦੇ ਆ ਧੱਕੇ ਦੇ ਨਾਲ ਜਿਹੜਾ। ਹਾਂਜੀ, ਸੋ ਸੋ ਕਹਿ ਸਕਦੇ ਆ ਵੀ ਕਿਤੇ ਨਾ ਕਿਤੇ ਐਟੀਟਿਊਡ ਜਿਹੜਾ ਆ ਉਹ ਜੱਜਿਸ ਦਾ, ਪ੍ਰੋਸੀਕਿਊਟਰਸ ਦਾ, ਜਿਹੜੇ ਸਰਕਾਰੀ ਵਕੀਲ ਆ ਉਹਨਾਂ ਦਾ ਬਦਲਣਾ ਸ਼ੁਰੂ ਹੋਇਆ। ਹੁਣ ਜਿੱਦਾਂ ਤੁਸੀਂ ਕੰਕੜ ਦੀ ਗੱਲ ਕੀਤੀ ਆ, ਤੁਹਾਨੂੰ ਵੱਖ-ਵੱਖ ਕੋਰਟਸ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਆ। ਸੋ ਸੈਂਟਾ ਐਨਾ, ਸੈਨ ਫਰਾਂਸਿਸਕੋ, ਕੰਕੜ, ਸੈਕਰਾਮੈਂਟੋ, ਨਿਊਯਾਰਕ, ਇੱਥੇ ਜੱਜਿਸ ਦਾ ਹੁਣ ਰਵੱਈਆ ਕਿੱਦਾਂ ਦਾ, ਐਟੀਟਿਊਡ ਇਹਨਾਂ ਦਾ ਕਿੱਦਾਂ ਦਾ ਚੱਲ ਰਿਹਾ ਹੈ? ਸੋ ਪਹਿਲੀ ਗੱਲ ਤਾਂ ਇਹ ਮੇਰਾ ਓਪੀਨੀਅਨ ਆ, ਠੀਕ ਆ। ਤੇ ਹੂੰ, ਪਤਾ ਵੀ ਨਹੀਂ ਹੁੰਦਾ, ਪਤਾ ਜਨਤਾ ਇੱਧਰ ਦੀ ਗੱਲ ਉੱਧਰ ਕਰ ਦਿੰਦੀ ਆ, ਕਦੇ ਕਿਸੇ ਨੇ ਕਲਿੱਪ ਬਣਾਤਾ, ਕਦੀ ਕਿਸੇ ਨੇ ਕਲਿੱਪ ਬਣਾਤਾ। ਸੋ ਇਹ ਆਪਣਾ ਓਪੀਨੀਅਨ ਆ। ਕਿਸੇ ਜੱਜ ਨੂੰ ਡਿਸਰਿਸਪੈਕਟ ਨਹੀਂ, ਕਿਸੇ ਕੋਰਟ ਨੂੰ ਡਿਸਰਿਸਪੈਕਟ ਨਹੀਂ, ਹਨਾ। ਨਾਲੇ ਉਦਾਂ ਇਹ ਆ, ਉਹਨਾਂ ਨੂੰ ਕਿਹੜਾ ਸਮਝ ਆਣੀ ਮੇਰੀ ਗੱਲ ਕੀ ਕਰਦੇ ਆ। ਦੇ ਤੇ ਟਰਾਂਸਲੇਟਰ ਬਣ ਜਾਣਾ ਇਹਨਾਂ ਨੇ। ਪਰ ਕਈ ਵਾਰੀ ਤੁਹਾਨੂੰ ਜੱਜ ਦੀ ਵੀ ਗੱਲ ਦੱਸੂਗਾ, ਕਈ ਵਾਰੀ ਲੋਕੀ ਵੀਡੀਓ ਦਿਖਾ ਦਿੰਦੇ ਅੱਜ ਕੱਲ੍ਹ ਜੱਜ ਨੂੰ ਵੀ ਹਾਸੇ ਖੇਡ ਦੇ ਵਿੱਚ। ਅੱਛਾ, ਠੀਕ ਹਾਂ, ਹੈ, ਕੋਈ ਨਹੀਂ, ਦੱਸਿਓ ਵੀ ਇਨਸੀਡੈਂਟ ਬਾਅਦ ਸੋ ਚ। ਸੋ ਸੈਂਟਾ ਐਨਾ ਦਾ ਤਾਂ ਐਕਸਪੀਰੀਅੰਸ ਕੋਈ ਬਾਹਲਾ ਵਧੀਆ ਨਹੀਂ ਰਿਹਾ। ਓਕੇ। ਤੇ ਲੋਕਾਂ ਨੂੰ ਵੀ ਪਤਾ ਹੀ ਆ, ਹਨਾ। ਇੱਕ ਤਾਂ ਤਰੀਕ ਬਹੁਤ ਜ਼ਿਆਦਾ ਛੇਤੀ ਜਿਹੜੀ ਦੇ ਦਿੰਦੇ ਆ, 6 ਮਹੀਨੇ 8 ਮਹੀਨੇ ਚ ਨਿਪਟਾਰਾ ਕਰ ਦਿੰਦੇ ਆ। ਬੰਦਿਆਂ ਹੂੰ, ਨੂੰ ਪੇਮੈਂਟਾਂ ਦੀਆਂ ਪ੍ਰੋਬਲਮਾਂ, ਵਕੀਲਾਂ ਨਾਲ ਮੁੱਦੇ। ਮੈਂ ਤਾਂ ਭਾਜੀ ਹੁਣੇ ਆਇਆ ਸੀ, ਮੇਰਾ ਵਰਕ ਪਰਮਿਟ ਵੀ ਨਹੀਂ ਆਇਆ, ਮੇਰੀ ਫਾਈਨਲ ਹੀਅਰਿੰਗ ਆ ਗਈ ਨਾ। ਮਤਲਬ ਕਲਾਇੰਟ ਹੀਅਰਿੰਗ ਚ ਆਂਦਾ ਨਾ, ਆਪਾਂ ਹੀਅਰਿੰਗ ਜਾਂਦੇ ਉੱਥੇ। ਹੂੰ, ਤੇ ਪਰ ਹੁਣ ਜਿਹੜੇ ਕੋਰਟ ਉਹਨਾਂ ਨੂੰ ਲੱਗਦੇ ਆ, ਬੰਦਾ ਜਿੱਥੇ ਰਹਿੰਦਾ ਉਹਦੇ ਹਿਸਾਬ ਨਾਲ ਹੀ ਲੱਗਦਾ ਵਾ। ਤੇ ਆਈਸ ਵਾਲਿਆਂ ਨੇ ਵੀ ਕਈ ਵਾਰੀ ਟਰੈਕਿੰਗ ਸ਼ਰੈਕਿੰਗ ਲਾਈ ਹੁੰਦੀ ਆ। ਹੂੰ, ਤੇ ਬੰਦਾ ਮਤਲਬ ਤੁਸੀਂ ਕਹਿ ਲਓ ਕਿ 6 ਮਹੀਨੇ 7 ਮਹੀਨੇ ਚ ਨਿਬੇੜ ਦਿੰਦੇ ਕੇਸ। ਤੇ ਜੱਜਾਂ ਦੀ ਕਈ ਵਾਰੀ ਰੇਟਿੰਗ ਨਹੀਂ ਵਧੀਆ। ਬਹੁਤ ਸਾਰੇ ਜੱਜ ਆ ਜਿਹੜੇ 10 ਤੋਂ 20% ਵਾਲੇ, ਬਹੁਤ ਜ਼ਿਆਦਾ ਜਿਹੜੇ ਜੱਜ ਆ। ਸਰਕਾਰੀ ਵਕੀਲ 2-3 ਜਣੇ ਬੜੇ ਕੱਬੇ ਜੇ ਉੱਥੇ ਜਿਹੜੇ ਮਤਲਬ ਧਿਆ ਕੇ ਹੀ ਜਿਹੜੇ ਆਏ ਆ ਕਿ ਡਿਨਾਈ ਕਰਨਾ, ਭਾਵੇਂ ਜੋ ਮਰਜ਼ੀ ਹੋ ਜਾਵੇ, ਭਾਵੇਂ ਸਾਰਾ ਸਹੀ ਵੀ ਬੰਦੇ ਨੇ ਕਰਤਾ ਤੇ ਜੱਜ ਪੁੱਛੇ ਕਿ ਤੇਰਾ ਕੀ ਰਵੱਈਆ, ਤਾਂ ਨਹੀਂ ਡਿਨਾਈ ਕਰੋ, ਉਹਨਾਂ ਦਾ ਡਿਨਾਈ ਕਰੋ ਕੇਸ, ਹਨਾ। ਠੀਕ ਹੈ। ਸੈਂਟਾ ਇਹਨਾਂ ਦਾ ਕੋਈ ਵਧੀਆ ਨਹੀਂ ਉਹ ਜਿਹੜਾ ਹੈਗਾ। ਓਕੇ। ਤੇ ਸੈਂਟਾ ਇਹਨਾਂ ਨਾਲੋਂ ਐਲਏ ਜਿਹੜਾ ਬੈਟਰ। ਸੈਨ ਫਰਾਂਸਿਸਕੋ ਸਭ ਤੋਂ ਬੈਸਟ ਆ। ਕੌਂਕੜ ਦੇ ਵਿੱਚ ਕਈ ਜੱਜ ਬਹੁਤ ਬੈਸਟ ਆ ਸੈਨ ਠੀਕ ਹੈ। ਫਰਾਂਸਿਸਕੋ ਤੋਂ ਜਿਹੜੇ ਗਏ ਆ। ਜੱਜਾਂ ਦੀ ਹਾਂ, ਹਾਂ। ਆਪਣੀ ਆਪਣੀ ਜਿਹੜੀ ਰੇਟਿੰਗ ਆ। ਹੂੰ, ਸੈਨ ਫਰਾਂਸਿਸਕੋ ਸੈਕਰਾਮੈਂਟੋ ਥੋੜਾ ਜਿਹਾ ਸਲੋ ਆ ਕੋਰਟ, ਕਿਉਂਕਿ ਹੂੰ, ਜੱਜ ਘੱਟ ਸੀਗੇ ਜਿਹੜੇ। ਅਹ, ਕਈ ਜੱਜ ਉੱਥੇ ਧੱਕੇ ਨਾਲ ਵਿਦਹੋਲਡਿੰਗ ਵਗੈਰਾ ਦੇ ਦਿੰਦੇ ਆ। ਹੂੰ, ਤੇ ਜੱਜ ਤੇ ਡਿਪੈਂਡ ਕਰਦਾ। ਜੱਜ ਦੀ ਰੇਟਿੰਗ ਜੇ ਤਾਂ ਹੈਗੀ 70% ਤੋਂ ਉੱਪਰ, ਫਿਰ ਤਾਂ ਬਹੁਤ ਵਧੀਆ ਬੰਦੇ ਦੇ ਚਾਂਸ ਹੁੰਦੇ ਆ। ਹੂੰ, ਜੇ ਬੰਦਾ ਆਪਣਾ ਵਧੀਆ ਵਿਟਨੈਸ ਹੈਗਾ, ਹੂੰ, ਡਾਕੂਮੈਂਟਾਂ ਹੂੰ, 'ਚ ਕੋਈ ਗੜਬੜ ਨਹੀਂ ਹੈਗੀ। ਹੂੰ, ਤੇ ਨਹੀਂ ਤੇ ਜਿਹੜੇ ਜੱਜ ਆ ਕਈ ਉਹ ਬਹੁਤ ਅੱਜ ਕੱਲ੍ਹ ਜਿਹੜਾ ਬੰਦੇ ਦੇ ਮਗਰ ਪੈ ਰਹੇ ਆ ਮੈਡੀਕਲ ਰਿਕਾਰਡ ਦੇ ਵਿੱਚ ਸਪੈਸ਼ਲੀ ਬਹੁਤ ਜ਼ਿਆਦਾ ਜਿਹੜੇ ਗਲਤੀਆਂ ਕਿੱਦਾਂ ਇਹ ਪਹਿਲੇ ਵਾਲੇ ਰਿਕਾਰਡ ਕਿੱਥੇ ਆ, ਡਾਕਟਰ ਕੌਣ ਸੀਗਾ, ਕੀ ਇਹਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਹਸਪਤਾਲ ਦੀ, ਉੱਤੇ ਬਹੁਤ ਜਿਹੜੇ ਜੱਜ ਅੱਜ ਕੱਲ੍ਹ ਕਲਪਦੇ ਆ। ਸੋ ਮੈਡੀਕਲ ਰਿਕਾਰਡ ਤੇ ਕਾਫੀ ਜਿਹੜਾ ਲੋਕੀ ਕੇਸ ਲੂਜ਼ ਵੀ ਆਪਣੇ ਕਰਦੇ ਆ। ਕਈ ਵਾਰੀ ਛੋਟੀ ਛੋਟੀ ਗੱਲ ਤੇ ਕਿ ਕਿੰਨੇ ਟੀਕੇ ਲੱਗੇ, ਬੰਦਾ ਕਹਿੰਦਾ 1 ਲੱਗਾ, ਉਹ ਕਹਿੰਦਾ ਤੇਰੇ ਇੱਥੇ 2 ਲਿਖੇ ਆ, ਹਨਾ। ਹੂੰ, 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 ਠੀਕ ਹੈ। ਬੰਦੇ ਤੇ ਆ ਜਾਂਦਾ ਕਿ ਭਾਈ ਤੁਸੀਂ ਆਪਣੇ ਮੈਡੀਕਲ ਰੈਕੋਰਡ ਨੂੰ ਪੜ੍ਹੋ, ਆਪਣੀ ਮੈਮਰੀ ਜਿਹੜੀ ਰਿਫਰੈਸ਼ ਕਰੋ ਕਿ ਸਹੀ ਕੀ ਆ।
ਹੂੰ, ਹੁਣ ਡਾਕਟਰ ਦੀ ਗਲਤੀ ਆ, ਇੱਕ ਬੰਦੇ ਦੀ ਗਲਤੀ ਹੈ ਨਾ, ਕਿ ਕੀ ਬੰਦਾ ਇੱਕ ਕਹਿ ਰਿਹਾ, ਡਾਕਟਰ ਦੋ ਕਹਿ ਰਿਹਾ, ਇੰਜੈਕਸ਼ਨ ਲਿਖੇ ਆ। ਹੂੰ, 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 ਏਦਾਂ ਦੇ ਜਿਹੜੇ ਮੁੱਦੇ ਹੈਗੇ ਆ, ਇਨਕੰਸਿਸਟੈਂਸੀਜ਼ ਜਿਹੜੀਆਂ ਹੈਗੀਆਂ, ਉਹ ਕਾਫੀ ਜਿਹੜੀਆਂ ਹੈਗੀਆਂ। ਤੇ ਆਲ ਇਨ ਆਲ ਜਿਹੜਾ ਆਪਣਾ ਫਿਲਹਾਲ ਜਿਹੜਾ ਬੈਸਟ ਸੈਨ ਫਰਾਂਸਿਸਕੋ ਹੀ ਰਹਿੰਦਾ, ਕਿਉਂਕਿ ਵੱਡਾ ਕੋਰਟ ਆ, ਜੱਜ ਵਧੀਆ ਵਾ। ਹੂੰ, ਕੌਂਕਰਡ ਤੁਸੀਂ ਲਗਾ ਲਓ ਸੈਕੰਡ ਬੈਸਟ ਆ। ਤੇ ਸਦਰਨ ਕੈਲੀਫੋਰਨੀਆ 'ਚ ਜਿਹੜੇ ਸੈਂਟਾਨਾ ਵਗੈਰਾ, ਤੇ ਇਹ ਤੇ ਬੰਦੇ ਦੀ ਸ਼ਾਮਤ ਹੀ ਆ, ਛੇਤੀ ਤਾਂ ਨਹੀਂ ਹਨਾ, ਬੰਦਾ ਜੇ ਆ ਕੇ ਪੈਰ ਵੀ ਨਹੀਂ ਲੱਗੇ ਪਹਿਲਾਂ ਹੀ। ਹੂੰ। ਉਹ ਉਦਾਂ ਆਪਾਂ ਦੇਖਦੇ ਹਾਂ ਕਈ ਵਾਰੀ ਆਪਣੇ ਕਾਲਰ ਵੀ ਕਾਲ ਕਰਕੇ ਕਹਿੰਦੇ ਹੁੰਦੇ ਵੀ ਜਲਦੀ ਤਰੀਕ ਕਿੱਦਾਂ ਆ ਜਾਂਦੀ, ਆ ਜਾਵੇ। ਸੈਂਟਾਨਾ ਵਾਲੇ ਜਲਦੀ ਦਿੰਦੇ ਆ ਤੇ ਉਹਦੇ ਫਿਰ ਭੱਜਣ ਨੂੰ ਜੀ ਕਰਦਾ। ਭੱਜਣ ਦਿੰਦੇ ਨਹੀਂ ਉਹ, ਕਈ ਵਾਰੀ ਬੰਦੇ ਦੀ ਇਮੋਸ਼ਨਾਂ ਪਾ ਲਈ ਦੀਆਂ, ਕਈ ਵਾਰੀ ਨਹੀਂ ਛੱਡਦੇ ਨਹੀਂ, ਕਈ ਜੱਜ ਏਦਾਂ ਦੇ ਉਹਨਾਂ ਨੂੰ ਪਤਾ ਕਿ ਇਹ ਛੱਡ ਚੱਲ ਗਿਆ ਮੇਰੇ ਚੰਗਲ ਤੋਂ, ਕਿਤੇ ਹੋਰ ਜਾ ਕੇ ਇਹਦਾ ਕੇਸ ਪਾਸ ਨਾ ਹੋ ਜਾਵੇ, ਅੱਛਾ, ਇਹਨੂੰ ਮੈਂ ਇੱਥੇ ਘੇਰ ਕੇ ਮਾਰਨਾ ਵਾ। ਏਦਾਂ ਦੇ ਵੀ ਜੱਜਾਂ ਦਾ ਐਟੀਟਿਊਡ ਹੈਗਾ ਵਾ। ਇੰਨਾ ਬੈਡ ਐਟੀਟਿਊਡ ਜਿੱਦਾਂ ਉਹ ਦੇਖ ਰਹੇ ਆ ਕੇਸ ਨੂੰ, ਫਿਰ ਉਹ ਮੈਰਿਟ ਤੇ ਨਹੀਂ ਦੇਖਦੇ। ਇਹ ਮੈਰਿਟ ਤੇ ਦੇਖਦੇ ਆ, ਹੂੰ, ਪਰ ਆਪਣਾ ਜਿਹੜਾ ਸਵਾਲ ਮਤਲਬ ਕਈ ਤਰ੍ਹਾਂ ਦੇ ਜਿਹੜੇ ਹੋ ਸਕਦੇ ਆ, ਹੂੰ, ਕਿ ਆਹ ਨਹੀਂ ਲਿਖਿਆ, ਆਹ ਕਿਉਂ ਰਹਿ ਗਿਆ, ਡਾਕਟਰ ਓਕੇ, ਨੇ ਏਦਾਂ ਕਿਉਂ ਕਿਹਾ, ਗਵਾਹ ਤੇਰਾ, ਹੂੰ, ਗਵਾਹ ਨੂੰ ਕਿੱਦਾਂ ਯਾਦ ਸੀਗਾ, ਤੇਰੇ ਕੋਲ ਲੈਟਰ ਕਿੱਦਾਂ ਆਈ, ਤੂੰ ਦੂਜੇ ਦੇਸ਼ ਦੇ ਵਿੱਚ ਜਦੋਂ ਰੁਕਿਆ ਉੱਥੇ ਕਿਉਂ ਨਹੀਂ ਅਸਾਈਲਮ ਕੀਤਾ, ਉੱਥੇ ਕੀ ਪ੍ਰੋਬਲਮ ਸੀਗੀ। ਏਦਾਂ ਦੇ ਬੜੇ ਜਿਹੜੇ ਸਵਾਲ ਆਉਂਦੇ ਆ। ਹੂੰ, ਹੂੰ, ਤੇ ਹੂੰ, ਹੂੰ, ਅੱਗੇ ਵਿਟਨੈਸ ਤੇ ਕਈ ਵਾਰੀ ਡਿਪੈਂਡ ਕਰਦਾ, ਵਿਟਨੈਸ ਨੂੰ ਵੀ ਹੁਣ ਕਈ ਤਾਂ ਬੰਦਾ ਏਦਾਂ ਕਿ ਮੈਂ ਹਰ ਸਾਲ ਰੈਫਰੈਂਡਮ ਦੀ ਵੋਟ ਪਾ ਕੇ ਆਉਣਾ, ਤੇ ਬੰਦੇ ਨੂੰ ਤੁਸੀਂ ਪੁੱਛੋ ਕਿ ਭਾਈ ਰੈਫਰੈਂਡਮ ਦਾ ਪ੍ਰੋਸੈਸ ਹੈ ਕੀ ਆ, ਤੇ ਹੂੰ, ਉਹ ਤਾਂ ਹੁਣ ਜਿਹੜੇ ਸੁਣਨ ਵਾਲੇ ਵੀ ਆ, ਤੇ ਜਨਤਾ ਤੁਹਾਨੂੰ ਪਤਾ ਹੁਣ ਹਰੇਕ ਜਨਤਾ ਮਿਹਨਤ ਨਹੀਂ ਇੱਥੇ ਕਰਨ ਆਈ। ਆਪਣੇ ਕਲਾਇੰਟ ਦੇ ਕਿਸੇ ਦਾ ਡਾਇਲੋਗ ਆ ਕਿ ਮੌਜ ਮਸਤੀ ਵਾਲੇ ਵੀ ਬਹੁਤ ਜਨਤਾ ਉਰੇ ਆ ਗਈ ਆ। ਹੂੰ, ਹਰੇਕ ਤੇ 10 ਚੋਂ ਮੇਰੇ ਖਿਆਲ 9 ਜਾਣਿਆਂ ਨੂੰ ਜੇ ਪੁੱਛੋ ਨਾ ਕਿ ਰੈਫਰੈਂਡਮ ਦੇ ਪ੍ਰੋਸੈਸ ਹੈ ਕੀ, ਉਹਨੇ ਕਹਿਣਾ ਵੋਟਾਂ ਪੈਂਦੀਆਂ, ਮੈਂ ਵੋਟਾਂ ਪੈਣ ਗਿਆ, ਹੂੰ, ਸੈਕਰਾਮੈਂਟੋ ਵੋਟ ਪਾਈ, ਮੈਂ ਸੈਨ ਫਰਾਂਸਿਸਕੋ ਵੋਟ ਪਾਈ। ਉਹਨੂੰ ਜਦੋਂ ਅਗਲਾ ਤੁਸੀਂ ਸਵਾਲ ਪੁੱਛੋਗੇ ਅੱਛਾ ਵੋਟਾਂ ਪੈ ਗਈਆਂ, ਵੋਟਾਂ ਨਾਲ ਹੁੰਦਾ ਕੀ ਆ? ਹੂੰ, ਵੋਟਾਂ ਨਾਲ ਜੀ ਅਲੱਗ ਦੇਸ਼ ਬਣ ਜਾਊਗਾ, ਏਦਾਂ ਹੋ ਜਾਊਗਾ, ਏਦਾਂ ਹੋ ਜਾਊਗਾ। ਨਹੀਂ, ਪਰ ਆਫੀਸ਼ੀਅਲ ਦੱਸ ਕੀ, ਆਫੀਸ਼ੀਅਲ ਪ੍ਰੋਸੈਸ ਕੀ ਹੈਗਾ? ਹੂੰ, ਵੋਟਾਂ ਪੈ ਗਈਆਂ, ਕਿਹਨੇ ਕਾਊਂਟ ਕਰਨੀਆਂ, ਕਿੱਦਾਂ ਵੋਟਾਂ ਵਾ, ਉਹ ਵੋਟਾਂ ਅੱਗੇ ਕਿੱਥੇ ਜਾਂਦੀਆਂ, ਉਹਦੇ ਵਿੱਚ ਯੂਐਨਓ ਦੀ ਕੀ ਇਨਵੋਲਵਮੈਂਟ ਆ, ਉਹ ਬਾਈਂਡਿੰਗ ਆ, ਨੋਨ ਬਾਈਂਡਿੰਗ ਆ। 10 ਚੋਂ 9 ਜਾਣਿਆਂ ਨੂੰ ਪਤਾ ਨਹੀਂ ਕਿ ਪ੍ਰੋਸੈਸ ਕੀ ਆ ਕੇਸ ਹੂੰ, ਲੜਨ ਗਏ ਨੂੰ। 10 ਚੋਂ 9 ਬੰਦਿਆਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਢਾਂਚਾ ਵਾ, ਕਿ ਪੰਜਾਬ ਦੇ ਐਮਐਲਏ ਕਿੰਨੇ, ਕਿਹੜੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਵਾ, ਸੰਗਰੂਰ ਠੀਕ ਵਾਲੀ ਹੈ, ਸੀਟ ਕਿਉਂ ਖਾਲੀ ਹੋਈ ਸੀਗੀ, ਹੂੰ, ਇਲੈਕਸ਼ਨ ਕਦੋਂ ਹੋਏ ਆ, ਸਟੇਟ ਦੇ ਇਲੈਕਸ਼ਨ ਕਦੋਂ ਹੁੰਦੇ ਆ, ਕਿੰਨੇ ਸਾਲ ਬਾਅਦ ਹੁੰਦੇ ਆ, ਪਿਛਲੀ ਹੂੰ, ਵਾਰੀ ਇਲੈਕਸ਼ਨ ਕਦੋਂ ਸੀਗੇ, ਉਸ ਤੋਂ ਪਹਿਲਾਂ ਕਦੋਂ ਇਲੈਕਸ਼ਨ ਸੀਗੇ, ਹੂੰ, ਤੂੰ ਜਦੋਂ ਉੱਥੇ ਸੀਗਾ ਵੋਟ ਪਾਈ ਸੀਗੀ ਕਿ ਨਹੀਂ ਪਾਈ ਸੀਗੀ। ਜੇ ਤੂੰ ਕਹਿੰਦਾ ਨਹੀਂ ਪਾਈ ਸੀ, ਤੂੰ ਲੋਕਾਂ ਨੂੰ ਕਿਉਂ ਕਹਿੰਦਾ ਪਾਉਣ ਲਈ ਵੋਟ? ਜੇ ਹੂੰ, ਪਾਈ ਸੀ ਤਾਂ ਕਿਹਨੂੰ ਪਾਈ ਸੀਗੀ? ਜਿਹਨੂੰ ਤੂੰ ਪਾਈ ਸੀਗੀ, ਜੇ ਤੇਰੀ ਪਾਰਟੀ ਦਾ ਬੰਦਾ ਹੈਗਾ, ਵਿਰੋਧੀ ਬੰਦਾ ਕਿਹੜਾ ਖੜਾ ਸੀਗਾ, ਵਿਰੋਧੀ ਬੰਦਾ ਜਿੱਤਿਆ ਕਿਹੜਾ ਵਾ, ਕਿਹਨੂੰ ਹੂੰ, ਕਿੰਨੀਆਂ ਵੋਟਾਂ ਪਈਆਂ, ਹਨਾ? ਸਿੰਪਲ ਆ ਕਿ ਜੇ ਤੁਸੀਂ ਪੋਲੀਟੀਕਲੀ ਐਕਟਿਵ ਸੀਗੇ, ਜੇ ਤੂੰ ਕਹਿ ਰਿਹਾ ਤੂੰ 2018 ਦੇ ਵਿੱਚ ਉੱਥੇ ਸੀਗਾ, ਤੇ ਉਦੋਂ ਜਿਹੜੀ ਇਲੈਕਸ਼ਨ ਸੀਗੀ ਤੇਰੇ ਏਰੀਏ ਦੇ ਵਿੱਚ, ਵਿਰੋਧੀ ਬੰਦਾ ਫਿਰ ਜਿਹੜਾ ਤੁਹਾਡੀ ਪਾਰਟੀ ਦਾ ਕੌਣ ਖੜਾ ਸੀਗਾ, ਕੌਣ ਜਿੱਤਿਆ, ਉਹਦੇ ਬਾਰੇ ਤੁਹਾਨੂੰ ਕਿਉਂ ਨਹੀਂ ਪਤਾ? ਹੂੰ। ਸੋ ਇਹ ਚੀਜ਼ਾਂ 'ਚ ਫਿਰ ਉਲਝਾ ਲੈਂਦੇ, ਕਿਉਂਕਿ ਜਿਹੜੇ ਜੱਜਿਸ ਆ ਜਾਂ ਜਿਹੜੇ ਸਰਕਾਰੀ ਵਕੀਲ ਆ, ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਇਸ ਚੀਜ਼ ਦੇ ਵਿੱਚ ਝੂਠ ਨਾ ਹੋਵੇ, ਵੀ ਫਰਾਡ ਨਾ ਹੋਵੇ, ਵੀ ਐਕਚੁਅਲ ਦੇ ਵਿੱਚ ਉਹ ਵੇਖਣਾ ਚਾਹੁੰਦੇ ਵੀ ਹਾਂ ਵੀ ਅਸੀਂ ਇਹਨਾਂ ਨੂੰ ਅਸਾਈਲਮ ਦੇਣਾ ਆ ਤੇ ਉਹ ਗੱਲ ਸੱਚੀ ਹੈ। ਹਾਂਜੀ, ਬੰਦੇ ਏਦਾਂ ਦੇ ਵੀ ਹੈ। ਕਈ ਵਾਰੀ ਮੈਂ ਕੋਰਟ ਦੇ ਵਿੱਚ ਵੜਨ ਤੋਂ ਪਹਿਲਾਂ ਵੀ ਪੁੱਛਿਆ ਕਿ ਆਪਣੇ ਡਾਕਟਰ ਦੀ ਲੈਟਰ ਪੜ੍ਹ ਲਈ? ਬੰਦਾ ਕਹਿੰਦਾ ਮੈਨੂੰ ਲਿਟਰਲੀ ਇਹ ਅਸਲੀ ਗੱਲ ਆ, ਉਹ ਕਹਿੰਦਾ ਮੈਂ ਪੜ੍ਹ ਲਈ। ਹੂੰ, ਤੇ ਗੱਲ ਉਹਦੀ ਆਹੀ ਹੋਈ ਕਿ ਉਹ ਕਹਿੰਦਾ ਤੇਰੇ ਇੰਜੈਕਸ਼ਨ ਕਿੰਨੇ ਲੱਗੇ ਸੀ, ਆ ਜਿਹੜੀ 1 ਤੇ 2 ਵਾਲੀ? ਹੂੰ, ਤੇ ਬਾਹਰ ਆ ਕੇ ਮੈਂ ਕਿਹਾ ਯਾਰ ਤੈਨੂੰ ਮੈਂ ਪੁੱਛਿਆ ਵੀ ਸੀਗਾ 20 ਮਿੰਟ ਸੀ, ਹੂੰ, ਮੈਂ ਕਿਹਾ ਪੜ੍ਹ ਲਈ? ਤੂੰ ਮੈਨੂੰ ਕਿਹਾ ਵੀ ਮੇਰੇ ਮੂੰਹ ਤੇ ਕਿਹਾ ਤੂੰ ਕਿ ਮੈਂ ਪੜ੍ਹੀ ਆ ਸਾਰੀ, ਹਨਾ? ਹੂੰ, ਪਰ ਦੇਖ ਲਓ ਤੁਸੀਂ, ਸਿਰਫ ਇੰਨੀ ਗੱਲ ਤੇ, ਸਿਰਫ ਮਤਲਬ ਇੱਕੋ ਤੇ ਇੱਕੋ ਲਾਈਨ ਦਾ ਆਹੀ ਕਿ ਮੈਂ ਬਿਲੀਵ ਨਹੀਂ ਕਰਦਾ ਕਿ, ਕਿਉਂਕਿ ਆ ਇਦਾਂ ਦੀ ਚੀਜ਼ ਆ, ਬੜੀ ਸਪੈਸੀਫਿਕ ਆ। ਤੇ ਹੂੰ। ਹਾਂ, ਜਿਹੜਾ ਤੁਸੀਂ ਉੱਥੇ ਬਿਆਨ ਦੇਣੇ ਆ, ਜਿਹੜੀ ਉਹ ਗੱਲ ਆ, ਉਸੇ ਵਿੱਚ ਹੀ ਉਹਨਾਂ ਨੇ ਤੁਹਾਨੂੰ ਫਸਾਉਣਾ ਆ, ਉਸੇ ਵਿੱਚ ਹੀ ਉਹਨੇ ਤੁਹਾਡੇ ਜਿਹੜੀਆਂ ਖਾਮੀਆਂ ਉਹ ਲੱਭਣੀਆਂ ਹੈਗੀਆਂ। ਅ, ਅ, ਹੁਣ ਮੈਡੀਕਲ ਰੈਕਰਡਸ ਦੀ ਵੀ ਤੁਸੀਂ ਇਸ ਦੇ ਵਿੱਚ ਗੱਲ ਕੀਤੀ। ਸੈਨ ਫਰਾਂਸਿਸਕੋ ਕੰਕੜ ਦਾ ਜਿਹੜਾ ਕੋਰਟ ਆ, ਕੰਕੜ ਦੇ ਕੋਰਟ 'ਚ ਓਵਰਆਲ ਥੋੜਾ ਜਿਹਾ ਨਵਾਂ ਹੋਣ ਕਰਕੇ ਸਾਰਿਆਂ ਦੀ ਦਿਲਚਸਪੀ ਹੋਊਗੀ ਕਿੱਦਾਂ ਆ, ਓਵਰਆਲ ਕਿੰਨੇ ਕੁ ਜੱਜਿਸ ਉੱਥੇ ਬੈਠਦੇ ਆ? 10-12 ਜੱਜਿਸ ਜਿਹੜੇ ਸੀਗੇ, ਕਾਫੀ ਵਧੀਆ ਜੱਜਿਸ ਸੀਗੇ, ਕਾਫੀ ਵਧੀਆ। ਅੱਜ ਇੱਕ ਜੱਜ ਦੇ ਮੂਹਰੇ ਸਾਡੀ ਸਵੇਰੇ ਹੀਅਰਿੰਗ ਸੀਗੀ,
ਲਿੰਡਸੇ ਪੈਪੀ ਬੜਾ ਵਧੀਆ ਉਹਦਾ ਰੈਕਡ ਆ, ਤੇ ਠੀਕ ਅੱਜ ਹੈ। ਉਹ ਕਹਿੰਦੇ ਸੀ ਕਿ ਆਪਾਂ ਚੱਲ ਜਾਣਾ ਵਾ, ਮੈਂ ਜਾ ਰਹੀ ਹਾਂ ਉੱਥੋਂ ਦੀ। ਅੱਛਾ। ਸੋ ਹਾਂਜੀ, ਸੋ ਇਹ ਵੀ ਚੀਜ਼ ਆ ਕਿ ਜਦ ਜਾਂਦੇ ਆ ਫਿਰ ਚੱਲ ਵੀ ਜਾਂਦੇ ਆ ਕਈ, ਹਨਾ, ਇਹ ਵੀ ਚੱਲਦਾ ਰਹਿੰਦਾ ਨਾਲੋਂ ਨਾਲ। ਠੀਕ ਆ। ਤੇ ਜਿਹੜੀ ਕਿਤੇ ਕੋਈ ਗੱਲ ਸੁਣਦੇ ਸੀ ਸੈਕਰਾਮੈਂਟੋ ਵਾਲਾ ਕਿਤੇ ਬੰਦ ਤਾਂ ਨਹੀਂ ਕਰ ਦੇਣਾ, ਉਦਾਂ ਦੀ ਤਾਂ ਨਹੀਂ ਕੋਈ ਖਬਰ ਹੈਗੀ? ਬੰਦ ਕਰਨ ਵਾਲੀ ਤਾਂ ਨਹੀਂ ਕੋਈ ਖਬਰ ਆਪਣੇ ਕੋਲ ਅਜੇ ਆਈ। ਠੀਕ ਹੈ। ਤੇ ਪਰ ਇਹ ਸੀਗਾ ਕਿ ਜਿਹੜੇ ਜੱਜ ਹੁਣ ਸੀਗੇ, ਲਿੰਡਸੀ ਪੈਪੀ ਜਿੱਦਾਂ ਸੀਗੀ, ਬੜੀ ਵਧੀਆ ਜੱਜ ਸੀਗੀ, ਤੇ ਜਿਹਨਾਂ ਦੇ ਵੀ ਕੇਸ ਆ, ਮੈਨੂੰ ਅੱਜ ਹੀ ਖਬਰ ਉਹਨਾਂ ਦੱਸੀ ਆ ਕਿ ਚੱਲ ਜਾਣਾ ਵਾ ਮੈਂ। ਤੇ ਆਪਣੇ ਵਾਲਾ ਜਿਹੜਾ ਕੇਸ ਸੀਗਾ ਕਾਫੀ ਐਡਵਾਂਸ ਤੱਕ ਚੱਲ ਗਿਆ ਸੀਗਾ। ਉਹ ਕਹਿੰਦੇ ਆਹ ਵਾਲਾ ਕੇਸ ਮੈਂ ਆਪਣੇ ਕੋਲ ਰੱਖਣਾ, ਤੇ ਬਾਕੀ ਜਿਹੜੇ ਕੇਸ ਆ ਕਹਿੰਦੇ ਆਰਡਰ ਇਹੀ ਆਇਆ ਕਿ ਉਹਨਾਂ ਦੇ ਕੇਸ ਸਾਰੇ ਅੱਗੇ ਹੋਰਾਂ ਜੱਜਾਂ ਨੂੰ ਕਰ ਦੇਣੇ ਆ। ਸੋ ਜਿਹਨਾਂ ਦੇ ਵੀ ਉਹ ਵਕੀਲ ਜੱਜ ਸੀਗੀ, ਉਹਦੇ ਜੱਜ ਫਿਰ ਦੁਬਾਰਾ ਰੀਸਾਈਨ ਹੋਊਗਾ। ਤੇ ਨਿਊਯਾਰਕ ਵਾਲੇ ਪਾਸੇ ਕਿੱਦਾਂ ਚੱਲ ਰਿਹਾ ਹੈ? ਉੱਥੇ ਜੱਜਿਸ ਦਾ ਕੀ ਐਟੀਟਿਊਡ ਚੱਲ ਰਿਹਾ ਉੱਥੇ? ਤਾਂ ਆ ਕੇ ਇੱਥੇ ਜ਼ਿਆਦਾਤਰ ਉੱਥੇ ਪ੍ਰੋਬਲਮ ਨਿਊਯਾਰਕ ਦੇ ਵਿੱਚ ਇਹੀ ਹੈ ਕਿ ਤਰੀਕਾਂ ਬਹੁਤ ਅੱਗੇ ਤੋਂ ਅੱਗੇ ਬੰਦੇ ਲਟਕੇ ਜੇ ਬਹੁਤ ਪਏ ਆ। ਡਿਲੇ ਬਹੁਤ ਆ। ਡਿਲੇ ਬਹੁਤ ਜ਼ਿਆਦਾ। ਠੀਕ ਹੈ, ਓਕੇ। ਸੋ ਇੱਕ ਜਿਹੜਾ ਕੇਸ ਸੀਗਾ ਬੰਦੇ ਦਾ, ਉਹਨੂੰ ਪੀਡੀ ਜੱਜ ਨੇ ਨਹੀਂ ਦੇਣੀ ਸੀ। ਸਾਡੇ ਕੇਸ ਦੀ ਕਈ ਵਾਰੀ ਗੱਲ ਕਰਦਾ, ਕਈ ਵਾਰੀ ਆਪਾਂ ਕਿਹਾ ਕਿ ਯਾਰ ਐਡਰੈਸਾਂ ਦਾ ਘਪਲਾ ਨਾ ਕਰਿਆ ਕਰੋ, ਐਡਰੈਸਾਂ 'ਚ ਉਹ ਨਹੀਂ ਨਾ, ਤੇ ਉਹ ਬੰਦੇ ਨੂੰ ਸਿੱਧੇ ਉਹਨਾਂ ਨੇ ਫਾਰਮ ਦੇ ਵਿੱਚ ਕਿ ਤੇਰੇ ਕਿੱਥੇ ਰਹਿਣਾ, ਜਿਹੜਾ ਉਹ ਐਡਰੈਸ ਸੀਗਾ ਉਹ 6-7 ਮਹੀਨੇ ਆਫ ਸੀਗਾ। ਅੱਛਾ। ਉਹ ਪਹਿਲਾਂ ਦੱਸੀ ਜਾਵੇ ਏਦਾਂ ਹੈਗਾ, ਤੇ ਫਿਰ ਜੱਜ ਪਿੱਛੇ ਤੇ ਫਿਰ ਬਹਾਨੇ ਜੇ ਲਾਉਣ ਲੱਗਾ ਕਿ ਮੇਰਾ ਦੋਸਤ ਦੇ ਕੋਲ ਸੀਗਾ, ਏਦਾਂ ਸੀਗਾ, ਓਦਾਂ ਸੀਗਾ, ਤੇ ਜੱਜ ਕਹਿੰਦੀ ਕਿ ਇਹ ਫੋਰਮ ਸ਼ਾਪਿੰਗ ਕਰਦਾ, ਤੇ ਜੱਜ ਨਹੀਂ ਸੀ ਕਹਿੰਦੀ ਪੀਡੀ ਲੈ ਲਾ। ਸੋ ਉਹ ਰਹੂੰਗਾ ਨਾ। ਹਾਂਜੀ। ਤੇ ਉਹ ਜਿੱਦਾਂ ਐਡਰੈਸ ਅਡਰੂਸ ਵਾਲਾ ਵੀ ਲੋਕੀ ਵੀ ਬੜੇ ਨੋਨ ਸੀਰੀਅਸਲੀ ਜਿਹੜੇ ਲੈਂਦੇ ਆ, ਡਿਸਰਿਗਾਰਡ ਕੋਰਟ ਦੀ ਰੈਗੂਲੇਸ਼ਨਸ ਦਾ। ਵਕੀਲ ਆ ਭਾਵੇਂ ਰੇਡੀਓ ਸ਼ੋਅ ਕਹਿ ਕੇ ਭਾਵੇਂ ਕਮਲੇ ਹੋ ਗਏ ਆਪਾਂ ਕਿ ਨਹੀਂ ਐਡਰੈਸ ਵਾਲਾ ਸਿੱਧੇ ਰੱਖੋ, ਫਾਰਮ ਤੇ ਲਿਖੇ ਆ, ਤੇ ਉੱਤੇ ਲਿਖਿਆ, ਤੇ ਕਹਿੰਦਾ ਨਹੀਂ, ਕਹਿੰਦਾ ਮੈਂ ਸੱਚੀ ਰਹਿਣਾ ਸੀ, ਕਹਿੰਦਾ ਆਪਣੇ ਦੋਸਤਾਂ ਕੋਲ ਪੁੱਛ ਲਓ। ਮੈਂ ਕਿਹਾ ਤੂੰ 10-15 ਮਿੰਟ ਦੀ ਬਹਿਸ ਤੋਂ ਬਾਅਦ ਮੈਂ ਕਿਹਾ ਤੂੰ ਪਹਿਲਾਂ ਇਹ ਦੱਸ ਕਿ ਜੋ ਤੂੰ ਫਾਰਮ ਤੇ ਲਿਖਿਆ ਵਾ, ਜਿਹੜਾ ਐਡਰੈਸ ਲਿਖਿਆ ਵਾ, ਜੋ ਤੂੰ ਅੱਜ ਕੋਰਟ ਨੂੰ ਕਹਿ ਕੇ ਆਇਆ ਤੇਰੀ ਡੇਟਾਂ ਸੇਮ ਆ? ਕਹਿੰਦਾ ਨਹੀਂ। ਫਿਰ ਮੈਂ ਕਿਹਾ ਗੱਲ ਤਾਂ ਉਹੀ ਹੈ, ਜੱਜ ਉਹੀ ਕਹਿ ਰਹੀ ਕਿ ਤੂੰ ਫਾਰਮ ਤੇ ਵੀ ਤਾਂ ਡੇਟ ਲਿਖੀ ਹੈ, ਕਿਸੇ ਦੀ ਇੰਪਲੋਇਰ ਨਹੀਂ ਮੈਚ ਕਰਦਾ, ਕਿਸੇ ਦਾ ਐਡਰੈਸ ਨਹੀਂ ਮੈਚ ਕਰਦਾ। ਕੋਈ ਬੰਦਾ ਕਹੀ ਜਾਂਦਾ ਮੈਂ ਨਿਊਯਾਰਕ ਰਹਿਣਾ ਤੇ ਨਿਆਣੇ ਸਕੂਲ ਪੜ੍ਹਨੇ ਪਾਏ ਕੈਲੀਫੋਰਨੀਆ ਦੇ ਵਿੱਚ, ਕਹਿੰਦਾ ਫਿਰ ਮੈਂ ਉੱਥੇ ਰਹਿਣਾ ਜ਼ਿਆਦਾਤਰ, ਮੈਂ ਕਦੀ ਆ ਜਾਂਦਾ। ਉਹ ਕਹਿੰਦੀ ਇਹ ਕੀ ਹਿਸਾਬ ਕਿਤਾਬ ਕਿ ਜੇ ਤੂੰ ਘਰ ਵਾਲੀ ਤੇਰੀ ਆ, ਜਵਾਕ ਤੇਰੇ ਉਰੇ ਆ, ਤਾਂ ਤੂੰ ਕਹਿੰਦਾ ਮੈਂ ਦੋਸਤਾਂ ਨਾਲ ਰਹਿਣਾ, ਨਿਊਯਾਰਕ ਚਲਾਨਾ, ਤੂੰ ਟਰੱਕ ਕ੍ਰਾਸ ਕੰਟਰੀ ਆ। ਕਹਿੰਦੀ ਮੈਂ ਮੰਨ ਨਹੀਂ ਸਕਦੀ ਜੱਜ ਕਹਿੰਦੀ ਤੂੰ ਏਦਾਂ ਕਰਦਾ ਹੋਏ। ਤੇ ਅੱਧੇ ਤੋਂ ਜ਼ਿਆਦਾ ਜਿਹੜੇ ਇੰਡੀਆਨਾ ਵਾਲੇ ਜਿਹੜੇ ਹੈਗੇ ਆ, ਉਹ ਕੇਸ ਉਹਨੇ ਸ਼ਿਕਾਗੋ ਦਾ ਕੋਰਟ ਮਾੜਾ, ਉਹਨਾਂ ਨੇ ਨਿਊਯਾਰਕ 'ਚ ਕੇਸ ਲਾਏ ਆ। ਤੇ ਉਹ ਸਰਕਾਰੀ ਵਕੀਲਾਂ ਨੂੰ ਹੁਣ ਪਤਾ, ਉਹਨਾਂ ਨੇ ਸਾਰੇ ਕ੍ਰੈਡਿਟ ਕਰੂਡਿਟ ਚੈੱਕ ਕਰਕੇ ਆਉਂਦੇ ਆ, ਥੱਦਾ ਪੋਤਲਾ ਜਿਹਾ ਲੈ ਕੇ ਆਉਂਦੇ ਆਪਣਾ, ਸਾਰੀ ਉਹਨਾਂ ਨੇ ਇਨਫੋਰਮੇਸ਼ਨ ਕੱਢੀ ਹੈ ਕਿ ਨਾਲੇ ਏਦਾਂ ਬੈਨੀਫਿਟ ਵੀ ਲੈਣੇ, ਓਬਾਮਾ ਕੇਅਰ ਵੀ ਲੈਣੀ ਆ, ਇੰਡੀਆਨਾ ਤੋਂ ਸਟੇਟ ਦੇ ਬੈਨੀਫਿਟ ਵੀ ਲੈਣੇ ਆ, ਨਿਆਣੇ ਵੀ ਉੱਥੇ ਪੈਦਾ ਕੀਤੇ ਆ ਸਟੇਟ ਦੇ। ਉਹ ਫਿਰ ਨਾ ਕਈ ਵਾਰੀ ਉਹ ਕੀ ਅੱਛਾ ਤੇਰਾ ਇੰਡੀਆਨਾ 'ਚ ਏਦਾਂ, ਨਹੀਂ ਇਹ ਤਾਂ ਮੈਂ ਨਾ ਸਿਰਫ ਨਿਆਣਾ ਜੰਮਣ ਲਈ ਉੱਥੇ ਜਿਹੜਾ ਉਹ ਮੌਕੇ ਤੇ ਏਦਾਂ ਸੀਗਾ, ਓਦਾਂ ਸੀਗਾ, ਜਿਹੜਾ ਉਹ ਏਦਾਂ ਦਾ ਉਹ ਜੱਜ ਜੁੱਜ ਨਾ ਦੇ ਹੈਵ ਲੋਸਟ देयर ਪੇਸ਼ੈਂਸ। ਉਹ ਕਹਿੰਦੇ ਯਾਰ ਤੁਸੀਂ ਆਪਣਾ ਜਿਹੜਾ ਫੋਰਮ ਸ਼ਾਪਿੰਗ ਨਹੀਂ ਕਰ ਸਕਦੇ। ਤੋ ਜੱਜ ਜਿਹੜੇ ਜੱਜ ਕੀ ਆ ਨਾ ਉਹ ਕਲਪੇ ਆ, ਪਰ ਉਹ ਕਹਿੰਦੇ ਯਾਰ ਲੈ ਕੇ ਤਾਂ ਆਓ ਕੇਸ, ਜੇ ਸਿੱਧੇ ਤੁਹਾਡੇ ਐਲੀਮੈਂਟ ਜੇ ਸਾਰੇ ਰਲਦੇ ਆ, ਤੁਹਾਡੇ ਬਿਆਨ ਜੇ ਸਹੀ ਆ, ਸਾਨੂੰ ਲੱਗਦਾ ਤੁਸੀਂ ਜੈਨੂਇਨ ਆ, ਤਾਂ ਉਹ ਕੇਸ ਗ੍ਰਾਂਟ ਕਰ ਦਿੰਦੇ ਆ। ਪਰ ਕਈ ਵਾਰੀ ਏਦਾਂ ਕਿ ਬੰਦਾ ਆਪ ਹੀ ਲਾਪਰਵਾਹੀ ਕਰਕੇ ਪੈਰਾਂ ਤੇ ਕੁਹਾੜੀ ਜਿਹੜੀ ਮਾਰਦੇ ਆ ਕਿ ਝੂਠ ਬੋਲ ਦੇਣਾ ਕੋਰਟ ਨਾਲ, ਕ੍ਰੈਡੀਬਿਲਿਟੀ ਖਰਾਬ ਕਰ ਲੈਣੀ, ਤੇ ਉਹ ਚੀਜ਼ ਜਿਹੜੀ ਹੈਗੀ ਆ। ਤੇ ਸਰੋਤੇ ਦੱਸਦੇ ਜੀ ਅੱਜ ਕਾਲ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਮਾਫੀ ਚਾਹੁੰਦੇ ਹਾਂ ਇਸ ਚੀਜ਼ ਦੇ ਲਈ। ਤੇ ਜਿਹੜੇ ਸਰੋਤੇ ਕਾਲ ਕਰ ਰਹੇ ਆ ਉਹਨਾਂ ਤੋਂ ਮਾਫੀ ਆ। ਅਗਲੇ ਵੀਕ ਦੁਬਾਰਾ ਜਿਹੜੀ ਆ ਕਾਲਸ ਦਾ ਸਿਲਸਿਲਾ ਆ ਉਹ ਆਪਾਂ ਚਾਲੂ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਅੱਜ ਕਾਲਸ ਮਾਫੀ ਚਾਹੁੰਦੇ ਹਾਂ ਜਿਹੜੀਆਂ ਅਸੀਂ ਨਹੀਂ ਲੈ ਸਕਦੇ। ਤੇ ਬਾਕੀ ਜੇ ਤੁਸੀਂ ਅਟਰਨੀ ਟੇਕਿਆਣਾ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ, ਅਪੁਆਇੰਟਮੈਂਟ ਬਣਾਉਣੀ ਆ, ਉਸ ਦੇ ਲਈ ਜਿਹੜਾ ਫੋਨ ਨੰਬਰ ਆ 4159090503 ਦੇ ਉੱਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੈਗੇ ਆ। ਸੋ ਜਿੱਦਾਂ ਹੁਣ ਤੁਸੀਂ 70% ਵਾਲੇ ਜੱਜਿਸ ਦੀ ਵੀ ਗੱਲ ਕੀਤੀ, 80% ਵਾਲਿਆਂ ਦੀ ਵੀ ਗੱਲ ਕੀਤੀ ਆ, ਕੀ ਤੁਹਾਨੂੰ ਉਹਨਾਂ ਦੇ ਐਟੀਟਿਊਡਸ ਦੇ ਵਿੱਚ ਵੀ ਕੋਈ ਫਰਕ ਜਿਹੜਾ ਹੁਣ ਨਜ਼ਰ ਆ ਰਿਹਾ? ਕਈ ਜਿਹੜੇ ਜੱਜ ਆ ਉਹ ਪ੍ਰੋ ਇਮੀਗ੍ਰੇਸ਼ਨ ਸਟੈਂਸ ਰੱਖਦੇ ਆ। ਠੀਕ ਹੈ। ਪਰ ਅਨਲੈਸ ਮਤਲਬ ਕਲਾਇੰਟ ਬਹੁਤ ਹੀ ਲਾਪਰਵਾਹ ਹੋਵੇ ਕਿ ਬੜੀ ਮੇਜਰ ਜਿਹੜੀਆਂ ਗਲਤੀਆਂ ਉਹਨੂੰ ਨਹੀਂ ਓਵਰਲੁੱਕ ਕਰ ਸਕਦੇ, ਲਾਅ ਦੇ ਹਿਸਾਬ ਨਾਲ ਉਹਨਾਂ ਨੂੰ ਚੱਲਣਾ ਹੀ ਪੈਂਦਾ। ਪਰ ਕਈ ਜੱਜ ਜਿਹੜੇ ਆ ਉਹ
ਸਾਰੀ ਪੀਡੀ ਪੂਡੀ ਰਿਜੈਕਟ ਕਰ ਦਿੰਦੇ ਕਿ ਨਹੀਂ ਕੇਸ ਸੁਣਨਾ ਹੀ ਸੁਣਨਾ ਵਾ, ਹੂੰ ਕਿਉਂਕਿ ਸਾਡਾ ਟਾਈਮ ਕੀਮਤੀ ਆ। ਕਈ ਹੂੰ ਜਿਹੜੇ ਜੱਜ ਆ ਉਹਨਾਂ ਨੇ ਪੀਡੀ ਦੇਣੀ ਆ। ਵੈਨ ਨਾਈਸ 'ਚ ਜਿਹੜਾ ਜਿੱਦਾਂ ਸਰਕਾਰੀ ਮਾਹੌਲ ਜਿਹਾ ਵਾ ਸਾਰਾ, ਹੂੰ ਉਹ ਵੈਨ ਨਾਈਸ ਜਿਹੜੀ ਪੀਡੀ ਮਸ਼ੀਨ ਆ, ਬਹੁਤ ਲੋਕਾਂ ਨੂੰ ਪੀਡੀ ਜਿਹੜੀ ਮਿਲੀ ਆ। ਠੀਕ ਹੈ। ਤੇ ਜਿਹੜੇ ਵਧੀਆ 70% ਵਾਲੇ ਜੱਜ ਆ ਉਹ ਵਧੀਆ ਉਹਨਾਂ ਦੀ ਰੇਟਿੰਗ ਆ। ਹੁਣ ਇੱਕ ਗੱਲ ਉਹ ਆ ਕਿ ਦੱਸ ਦਈਏ ਕਿ ਸ਼ਾਇਦ ਲੋਕੀ ਸਮਝ ਲੈਣ, ਪਰ ਲੋਕਾਂ ਨੇ ਨਹੀਂ ਕਈ ਵਾਰੀ ਸਮਝਣਾ। ਪਰ ਆਪਣੀ ਆਬਜ਼ਰਵੇਸ਼ਨ ਆ, ਕੋਰਟ ਰੂਮ ਦੇ ਆਊਟਸਾਈਡ ਵਤੀਰਾ ਤੇ ਇਨਸਾਈਡ ਜਿਹੜਾ ਕੋਰਟ ਰੂਮ ਦੇ ਵਤੀਰਾ ਹੈ ਨਾ। ਹੂੰ ਸੋ ਕੋਰਟ ਰੂਮ ਦੇ ਬਾਹਰ ਕੀ ਹੋ ਰਿਹਾ ਵਾ ਕਿ ਜਨਤਾ ਨੇ ਉਹ ਕੀਤਾ ਹੁੰਦਾ ਆਪਣਾ ਸੱਜਣ ਮਿੱਤਰ ਬਹੁਤ ਜ਼ਿਆਦਾ, ਜਿੱਦਾਂ ਕਈਆਂ ਦੇ ਗੱਡੀ ਪਹੁੰਚੇ ਭਰ ਹੁੰਦੇ। ਭਰ ਕੇ ਪਹੁੰਚੇ ਹੁੰਦੇ ਆ। ਠੀਕ ਹੈ। ਉਹ ਜਿਹੜਾ ਜੱਜ ਆ, ਇਹਨੂੰ ਹੁਣ ਧਿਆਨ ਨਾਲ ਸੁਣਿਓ, ਜਰਾ ਗੌਰ ਕਰਿਓ ਗੱਲ ਤੇ ਕੀ ਹੈ ਨਾ। ਜਿੱਦਾਂ ਆਪਾਂ ਹੁਣ ਕਹਿੰਦੇ ਨਾ ਕੈਨੇਡਾ ਏਦਾਂ ਹੋ ਗਿਆ, ਓਦਾਂ ਹੋ ਗਿਆ। ਅਮਰੀਕਾ ਦੀ ਵੀ ਜੇ ਗੱਲ ਦੱਸੀਏ, ਉਹ ਕਈ ਵਾਰੀ ਨਾ ਜਿੱਦਾਂ ਕੋਂਕਰਡ ਕੋਰਟ ਦੇ ਵਿੱਚ ਮੈਂ ਦੇਖਿਆ ਕਿ ਲਿਫਟਾਂ ਦੇ ਉੱਤੇ 5-6 ਜਾਣੇ, ਜਿੱਦਾਂ 5-5 6-6 ਜਾਣੇ ਦੇ ਝੁੰਡ ਆ, ਵੱਖ-ਵੱਖ ਜਿੱਦਾਂ ਸਟੇਟਾਂ ਤੋਂ ਆਏ ਆ। ਉਹਦੇ ਵਿੱਚ ਮੈਂ ਇੱਕ ਵਾਰੀ ਚੱਲਿਆ ਤੇ ਜੱਜ ਸਾਹਿਬ ਸੀਗੇ ਆਪਣੇ ਨਾਲ। ਉਹਨੂੰ ਨਾ ਮੈਂ ਬਾਹਰੋਂ ਤੁਰਿਆ, ਬਾਹਰੋਂ ਮੈਨੂੰ ਜੱਜ ਸਾਹਿਬ ਮਿਲ ਗਏ। ਉਹਨਾਂ ਨਾਲ ਗੱਲ ਕਰਦੇ ਕਰਦੇ ਕਿ ਚੱਲ ਲਿਫਟ ਤੇ ਜਾਣਾ, ਤੇ ਉਹ ਬੰਦਿਆਂ ਨੂੰ ਮੇਰੇ ਖਿਆਲ ਪਤਾ ਨਹੀਂ ਸੀਗਾ ਕਿ ਇਹ ਜੱਜ ਆ। ਉਹ ਜੱਜ ਵੀ ਆਮ ਬੰਦਾ ਹੀ, ਉਹਨੇ ਕਿਹੜਾ। ਹੂੰ ਉਹ ਇੱਕ ਬੰਦੇ ਨੇ ਉੱਪਰ ਜਾਣਾ ਸੀਗਾ, ਉਹਨੂੰ ਨਾਲ 4-5 ਛੱਡਣ ਲਈ ਗਏ। ਤਾਂ ਪੂਰਾ ਜਿੱਦਾਂ ਕਹਿ ਲਓ ਕਿ ਇੱਕ ਬੇਸਿਕ ਹੈ ਨਾ ਕਿ ਲਿਫਟ ਲੁਫਟ 'ਚ ਖੌਰੂ ਖੂਰੂ ਜਿਹਾ ਪਾਇਆ, ਜੱਜ ਦੇ ਇੱਕ ਜਣਾ ਉੱਤੇ ਡਿੱਗੀ ਜਾਵੇ। ਆਹੋ, ਸ਼ੁਕਰ ਕਰ ਮੈਂ ਕਿਹਾ ਤੇਰਾ ਜੱਜ ਇਹ ਨਹੀਂ ਸੀਗਾ ਜਿਹਦੇ ਲਿਫਟ ਦੇ ਵਿੱਚ ਤੈਨੂੰ ਦੇਖਿਆ। ਉਹ ਬੇਸਿਕਲੀ ਇਹੀ ਲੱਗਦਾ ਸੀਗਾ ਕਿ ਕਿਤੇ ਐਂਗਲ ਤੋਂ ਜਿੱਦਾਂ ਲੱਗਦਾ ਨਹੀਂ ਸੀਗਾ ਕਿ ਬੰਦਾ ਵਿਕਟਿਮ ਆ ਜਾਂ ਕੁਛ ਆ। ਜਿੱਦਾਂ ਦਾ ਬੋਡੀ ਲੈਂਗੁਏਜ ਬੰਦੇ ਦਾ ਡਿਮੀਨਰ ਸੀਗਾ। ਫਿਰ ਜਦੋਂ ਅੱਛਾ। ਕੋਰਟ ਦੇ ਵਿੱਚੋਂ ਦੀ ਬੰਦੇ ਦਾ ਕਿਸੇ ਦਾ ਕੇਸ ਜਿੱਤ ਗਿਆ, ਉਹ ਹੋ ਗਿਆ ਹਨਾ। ਉਹ ਕੱਚ ਦੀਆਂ ਬਿਲਡਿੰਗਾਂ ਛੋਟੇ, ਹੁਣ ਜਿੱਦਾਂ ਸੈਂਟ ਐਨਾ ਕੋਰਟ ਆ ਤੇ 2 ਫਲੋਰ ਦੀ ਉਹ ਬਿਲਡਿੰਗ ਆ ਤੇ ਸੇਮ ਉੱਥੇ ਜੱਜ ਦੇ ਕਮਰੇ ਆ। ਜੇ ਉਹਨੇ ਭਾਵੇਂ ਪਾਸ ਕੀਤਾ, ਭਾਵੇਂ ਉਹਨੇ ਫੇਲ ਕੀਤਾ, ਭਾਵੇਂ ਉਹਨੇ ਤਰੀਕ ਅੱਗੇ ਪਾਈ, ਉਹ ਉਹੀ ਖਿੜਕੀ ਚੋਂ ਥੱਲੇ ਦੇਖ ਰਿਹਾ। ਉਹਦੀ ਵੀ ਬ੍ਰੇਕ, ਉਹਦਾ ਵੀ ਵਿਊ ਉਹੀ ਆ ਥੱਲੇ ਕਿ ਕੀ ਆ, ਜਿੱਦਾਂ ਹਰੇਕ ਬੰਦਾ ਦੇਖਦਾ ਕਿ ਬ੍ਰੇਕ ਲਈਏ ਜਾਂ ਉਹ ਹਨਾ। ਤੇ ਉਹ ਥੱਲੇ ਕਈ ਵਾਰੀ ਜਿਹੜਾ ਮਾਹੌਲ ਜਿਹਾ ਕਿ ਬੰਦੇ ਨੂੰ ਜਿੱਦਾਂ ਹੋਣਾ ਚਾਹੀਦਾ, ਉਹ ਹੱਸ ਖੇਡ ਕੇ ਰੌਣਕ ਲੱਗੀ ਪਈ ਪੂਰੀ। ਉਹੀ ਜਿਹੜਾ ਬੰਦਾ ਹੁਣੇ ਕੋਰਟ ਦੇ ਮੂਹਰੇ ਰੋ ਰਿਹਾ ਸੀਗਾ, ਅੱਜ ਜੱਜ ਨੇ ਉਹ ਕਰਨਾ ਵਾ। ਤੇ ਉਹ ਗੱਲ ਨੂੰ ਜਰਾ ਸੋਚਿਓ ਕਿ ਐਡੀ ਜਿਹੜੀ ਹੁਣ ਟੋਲੀ ਨਾਲ ਲੈ ਕੇ ਆਣਾ, ਉਹਨਾਂ ਕੋਈ ਬੈਨੀਫਿਟ ਥੋੜ੍ਹਾ ਨਾ ਕਰ ਰਿਹਾ। ਨਾਲੇ ਜਿਹੜੇ ਬੰਦੇ ਆਉਂਦੇ ਆ ਕਈ ਨਵੇਂ, ਕਿ ਐਲੀਵੇਟਰ ਕੋਰਟ ਦੇ ਦਰਵਾਜ਼ੇ ਕਿ ਹੁਣ ਜਿਹੜਾ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਕਿ ਯਾਰ ਜੱਜ ਵੀ ਕੋਲੋਂ ਲੰਘ ਰਿਹਾ ਹੈ ਨਾ। ਜਿਹੜਾ ਕਹਿ ਲਓ ਕਿ ਮੇਰੇ ਹਿਸਾਬ ਨਾਲ ਉਹ ਨੈਗੇਟਿਵ ਇੰਪ੍ਰੈਸ਼ਨ ਜਿਹੜਾ ਪਾਉਂਦਾ ਵਾ ਬੰਦੇ ਤੇ। ਤੇ ਕਹਿਣ ਦਾ ਮਤਲਬ ਕੀ ਹੈ ਇਹਦੇ ਵਿੱਚ, ਹੁਣ ਫ੍ਰੀ ਵਰਲਡ ਆ, ਬੰਦਾ ਜੋ ਮਰਜ਼ੀ ਕਰ ਸਕਦਾ, ਜਿੰਨੇ ਖਰੂ ਪਾ ਸਕਦਾ। ਪ੍ਰੋਗਰਾਮ ਨੂੰ ਦੱਸਣ ਦਾ ਮਕਸਦ ਇਹ ਹੈਗਾ, ਕੋਈ ਕਿਸੇ ਨੂੰ ਕੁਛ ਕਹਿ ਨਹੀਂ ਸਕਦਾ। ਖਰੂ ਆਪਾਂ ਵੀ ਬਹੁਤ ਪਾਇਆ ਕਾਲਜ ਸਕੂਲਾਂ ਦੇ ਵਿੱਚ, ਸਾਨੂੰ ਵੀ ਬਹੁਤ ਟੀਚਰ ਕਹਿ ਕੂ ਕੇ ਤੰਗ ਆਏ ਯਾਰ। ਇਹ ਹੁੰਦੀ ਇੱਕ ਬੰਦੇ ਦੀ ਉਮਰ ਹੈ ਨਾ, ਚਲੋ ਸਮਝੀਦਾ ਸਾਰਾ ਕੁਛ। ਪਰ ਤੁਹਾਡਾ ਇੱਕ ਜਿਹੜਾ ਨਾ ਕੇਸ ਆ, ਤੁਸੀਂ ਜਿਹੜਾ ਪੂਰਾ ਤੁਹਾਡਾ ਅਦਾਰਾ ਪਦਾਰਾ ਜਿਹੜਾ ਹੈਗਾ ਕੋਰਟ ਦਾ, ਉਹਦੇ ਅੱਗੇ ਪਿੱਛੇ ਪਾਰਕਿੰਗ ਤੋਂ ਲੈ ਕੇ ਜਿਹੜਾ ਉਹ ਇੱਕ ਉਹ ਦੇਖਦੇ ਆ ਨਾ ਕਿ ਤੁਹਾਨੂੰ ਹੁਣ ਸੂਟ ਪਾ ਕੇ ਤੁਸੀਂ ਕਿਉਂ ਗਏ, ਤਾਂ ਕਿ ਤੁਸੀਂ ਜੈਂਟਲਮੈਨ ਲੱਗੋ। ਹੁਣ ਇਹ ਥੋੜਾ ਨਾ ਕਿ ਪਾਰਕਿੰਗ ਦੇ ਵਿੱਚ ਖਰੂ ਪਾਤਾ, 5 ਜਾਣੇ ਤੁਹਾਡੀ ਟਾਈ ਬਣ ਰਹੇ ਆ, ਜਾਂ ਕੇਸ ਉਹ ਹੋ ਗਿਆ। ਉਸ ਤੋਂ ਬਾਅਦ ਬੰਦਾ ਪੱਟਾਂ ਤੇ ਹੱਥ ਮਾਰ ਕੇ ਵੜਕ ਲਾਤੀ ਕਿਸੇ ਨੇ, ਜਾਂ ਉਹ ਕਰਤਾ ਕਿ ਰੌਣਕ ਮੇਲਾ ਕਰਤਾ, ਕਿਉਂਕਿ ਅੱਗੇ ਹੋਰ ਵੀ ਕਮਿਊਨਿਟੀ ਦੇ ਕੇਸ ਅੱਗੇ ਜਾਣੇ। ਜਿਹੜਾ ਸਾਰਾ ਜਿਹੜਾ ਇੰਪ੍ਰੈਸ਼ਨ ਆ ਇਹ ਅੱਗੇ ਕੈਰੀ ਹੁੰਦਾ ਵਾ। ਕੋਰਟ ਦੇ ਜਿਹੜੇ ਪ੍ਰਸਟਿੰਕਟਸ ਹੈਗੇ ਆ, ਜਿਹੜੀ ਕੋਰਟ ਦੀ ਦਹਲੀਜ਼ ਹੈਗੀ ਆ, ਪਾਰਕਿੰਗ ਲੋਟ ਤੱਕ ਵੀ ਈਵਨ ਜਿਹੜਾ ਹੈਗਾ, ਤੁਸੀਂ ਜਿਹੜੀ ਆਪਣੀ ਰੈਪਰੈਜ਼ੈਂਟੇਸ਼ਨ, ਇਹ ਨਹੀਂ ਕਿ ਮੈਂ ਹੁਣ ਜੱਜ ਦੇ ਮੂਹਰੇ ਜਾ ਕੇ ਸਹੀ ਬਣਨਾ ਵਾ। ਤੁਸੀਂ ਉਹ ਸਾਰਾ ਜਿਹੜਾ ਆਪਣਾ ਕਲੀਨ ਜਿਹੜਾ ਕੰਮ ਰੱਖੋ, ਇੱਕ ਅੱਧਾ ਆਪਣਾ ਸਪੋਰਟ ਵਾਲਾ ਬੰਦਾ ਜਿਹੜਾ ਨਾਲ ਲੈ ਕੇ ਜਾਓ। ਤੇ ਉਹ ਜਿਹੜਾ ਹੈਗਾ ਨਾ ਕਿ ਜਾ ਕੇ ਸਾਰਿਆਂ ਨੇ ਪਾਰਟੀ ਕਰਨੀ ਆ, ਕੋਰਟ ਦੇ ਬਾਹਰ ਭੰਗੜੇ ਪਾਣੇ ਆ, ਉਹ ਚੀਜ਼ ਨਾ ਕਰੋ। ਉਹ ਜਿਹੜਾ ਹੈਗਾ ਤੁਹਾਡਾ ਕੇਸ ਪਾਸ ਹੋ ਗਿਆ, ਉਹ ਬਾਕੀਆਂ ਦਾ ਖਰਾਬ ਕਰੂਗਾ ਕਿਸੇ ਦਾ। ਉਹ ਐਟੀਟਿਊਡ ਨੂੰ ਮਤਲਬ ਵਾਚ ਕਰ ਰਹੇ, ਉਹ ਦੇਖ ਰਹੇ ਡਿਮੀਨਰ ਨੂੰ ਸਾਰਾ। ਉਹ ਮਤਲਬ ਜੱਜ ਜਿਹੜਾ ਸੀਗਾ ਆਪਣਾ ਨਾ ਲਿਫਟ ਦੇ ਉੱਤੇ ਜਾ ਰਹੇ ਸੀ ਕੋਂਕੜ ਦੇ, ਜਿੱਦਾਂ 8ਵੇਂ ਤੇ 10ਵੇਂ ਫਲੋਰ ਤੇ ਹੈਗਾ। ਤੇ ਮੁੰਡਿਆਂ ਨੂੰ ਨਾ ਥੋੜਾ ਪਤਾ ਜਿਹਾ ਨਹੀਂ ਲੱਗਾ ਕਿ ਕੀ ਆ ਜਾਂ ਕਿੱਦਾਂ ਵਾ। ਹਾਂ, ਜ਼ਿਆਦਾ ਈਜ਼ੀ ਲੈ ਗਏ। ਹਾਂ, ਉਹਨੂੰ ਕਹਿੰਦਾ ਏਦਾਂ ਨਾ ਇਸ਼ਾਰਾ ਜਿਹਾ ਮਾਰ ਕੇ ਕਹਿੰਦਾ ਆਹੀ ਤਾਂ ਨਹੀਂ ਕਹਿੰਦਾ ਤੇਰਾ ਵਕੀਲ, ਮੇਰੇ ਵੱਲ ਕਰਕੇ ਏਦਾਂ ਕਹਿੰਦਾ। ਅੱਛਾ। ਤੇ ਉਹ ਮੈਨੂੰ ਪੁੱਛਦਾ ਜੱਜ, ਕਹਿੰਦਾ ਕੀ ਪੁੱਛਦਾ? ਕਹਿੰਦਾ ਮੈਂ ਕਿਹਾ ਹੀ ਇਜ਼ ਆਸਕਿੰਗ ਕਿ ਇਜ਼ ਦਿਸ ਯੋਰ ਲਾਇਰ?
ਤੇ ਉਹ ਕਹਿੰਦਾ ਬੜਾ ਕਹਿੰਦਾ ਦੈਟ ਇਜ਼ ਕਹਿੰਦਾ ਨਾਟ ਗੁੱਡ। ਜੱਜ ਕਹਿੰਦਾ ਦੈਟ ਇਜ਼ ਰੂਡ। ਉਹ ਹੂੰ ਜਿੱਦਾਂ ਬੋਲਣ ਦੀ ਬੋਲ ਬਾਣੀ ਨਹੀਂ ਕਿ ਯਾਰ ਹੈਗਾ ਤੇਰਾ, ਉਹਨੂੰ ਜਿੱਦਾਂ ਨਹੀਂ ਆਪਣਾ ਆਏਗਾ ਘੁੰਮਣ ਫਿਰਨ ਪਾਰਕ ਪੂਰਕ ਦੇ ਵਿੱਚ, ਜਿੱਦਾਂ ਨਵਾਂ ਹੂੰ ਨਵੀਂ ਬੰਦਾ ਜਿੱਦਾਂ ਆਇਆ ਹੁੰਦਾ ਵਾ। ਹੂੰ ਤੇ ਉਹ ਮੈਂ ਉਹੀ ਸੋਚਦਾ ਸੀ, ਮੈਂ ਕਿਹਾ ਯਾਰ ਹੁਣ ਏਦਾਂ ਨਾ ਹੋਵੇ ਕਿ ਤੇਰੀ ਤਰੀਕ ਹੀ ਉਹਦੇ ਮੂਹਰੇ ਹੋਵੇ ਜਿਹੜਾ ਜਿਹੜਾ ਉਹ ਜੱਜ ਜੱਜ ਦੇਖ ਹੈ। ਕੇ ਗਿਆ। ਹਾਂਜੀ। ਨਹੀਂ ਕੀ ਸੋ ਆਹ ਚੀਜ਼ ਨੂੰ ਥੋੜਾ ਜਿਹਾ ਤੁਹਾਨੂੰ ਕਹਿਣਾ ਨਹੀਂ ਕਿਸੇ ਨੇ, ਹਨਾ, ਤਾਂ ਤੁਹਾਡੇ ਨਾਲ ਹੁਣ ਮੈਂ ਕਿਹਾ ਏਦਾਂ ਕਿ ਆਪਾਂ ਝਾਕਾ ਵੀ ਨਹੀਂ ਕਰੀਦਾ, ਜਿਹੜੀ ਚੀਜ਼ ਹੈਗੀ ਹੈ ਕਮਿਊਨਿਟੀ ਦੀ ਹੈਲਪ ਕਰੇ ਓਵਰਆਲ ਉਹਨੂੰ ਦੱਸ ਦੇਈਦੀ ਹੈ ਕਿ ਆਹ ਚੀਜ਼ ਨੂੰ ਜਿਹੜਾ ਗਲਤ ਪਾਸੇ ਜਾ ਰਹੀ ਹੈ ਇਹਨੂੰ ਸੁਧਾਰੋ ਥੋੜਾ ਜਿਹਾ। ਕੱਲੀ ਕਮਿਊਨਿਟੀ ਨਹੀਂ, ਇਨਫੈਕਟ ਜਿਹਦਾ ਕੇਸ ਆ ਉਹਦੇ ਲਈ ਵੀ ਉਹ ਚੀਜ਼ ਹੈਲਪਫੁਲ ਆ। ਨਾਲ ਦੇ ਨਾਲ ਹੀ ਮੂਵੀ ਦੇ ਵਿੱਚ ਉਹ ਸੀਨ ਹੁੰਦਾ ਹੈ ਕਈ ਵਾਰੀ ਨਾ, ਵੀ ਉਹ ਜੱਜ ਦੇ ਮੂਹਰੇ ਗੱਲਾਂ ਕਰਦੇ ਹੁੰਦੇ, ਗਾਲਾਂ ਕੱਢਦੇ ਹੁੰਦੇ, ਬਾਅਦ ਚ ਜਦੋਂ ਜਾ ਕੇ ਬੰਦੇ ਦੇਖਦੇ ਆ ਤਾਂ ਉਹੀ ਜੱਜ ਆ, ਫਿਰ ਮੱਥੇ ਦੇ ਹੱਥ ਮਾਰਦੇ ਆ ਵੀ ਉਹ ਆਹ ਕੀ ਜਿਹੜੀ ਉਹ ਗੱਲ ਹੋ ਗਈ। ਸੋ ਉਦਾਂ ਦੀ ਨੌਬਤ ਨਾ ਆਵੇ। ਸੋ ਤੁਸੀਂ ਦੇਖੋ ਕਈ ਵਾਰੀ ਨਾ ਕਈ ਸ਼ਬਦ ਤੁਹਾਨੂੰ ਚੰਗੇ ਨਹੀਂ ਲੱਗਦੇ ਸੁਣਨ ਨੂੰ, ਤੁਸੀਂ ਅਮਰੀਕਾ ਦੇ ਮੂਹਰੇ ਫਰਿਆਦੀ ਆ ਵੀ ਸਾਨੂੰ ਸਾਡੇ ਮੁਲਕ ਦੇ ਵਿੱਚ ਸਾਨੂੰ ਜਿਹੜਾ ਉਸ ਥਾਂ ਦੇ ਉੱਤੇ ਪੰਜਾਬ ਚ ਇੰਡੀਆ ਚ ਮਾਰ ਰਹੇ ਆ, ਕੁੱਟ ਰਹੇ ਆ, ਅਸੀਂ ਬਚਦੇ ਬਚਾਉਂਦੇ ਇੱਥੇ ਪਹੁੰਚੇ ਆ। ਤੇ ਉਹ ਇੱਕ ਤੁਹਾਡੇ ਚ ਉਹ ਚੀਜ਼ ਝਲਕ ਵੀ ਆਉਣੀ ਚਾਹੀਦੀ ਉਸ ਟਾਈਮ ਦੇ ਉੱਤੇ, ਉਹ ਤੁਹਾਨੂੰ ਲੱਗਣਾ ਵੀ ਚਾਹੀਦਾ ਆ ਵੀ ਤੁਸੀਂ ਵਾਕਿਆ ਜਿਹੜਾ ਵਿਕਟਮ ਆ। ਹਾਂ ਤੁਸੀਂ ਪਰਵਾਹ ਨਹੀਂ ਕਰ ਰਹੇ, ਹੁਣ ਉਸ ਚੀਜ਼ ਦਾ ਧਿਆਨ ਨਹੀਂ ਕਰ ਰਹੇ, ਉਹਦੇ ਨਾਲ ਇੰਪ੍ਰੈਸ਼ਨ ਤੁਹਾਡਾ ਵੀ ਜਿਹੜਾ ਉਹ ਬੈਠ ਜਾਂਦਾ। ਤੇ ਜਿੱਦਾਂ ਕਿਹਾ ਵੀ ਉਹ ਆਉਣ ਵਾਲੇ ਜਿਹੜੇ ਲੋਕਾਂ ਦਾ, ਜਿਹੜੇ ਜੱਜਿਸ ਜਿਹੜੇ ਉਹ ਦੇਖਦੇ ਆ ਤੇ ਉਹਨਾਂ ਨੂੰ ਲੱਗਦਾ ਨਹੀਂ ਇਹ ਤਾਂ ਸਾਰੇ ਹੀ ਸ਼ਾਇਦ ਇਦਾਂ ਦੇ ਨਾ ਹੋਣ। ਸਟੀਰੀਓਟਾਈਪ ਹੋਣਾ ਤਾਂ ਅੱਜ ਕੱਲ੍ਹ ਬਹੁਤ ਆਮ ਜੀ ਗੱਲ ਆ। ਤੇ ਓਪੀਨੀਅਨੇਟਡ ਤਾਂ ਹਰ ਇੱਕ ਇਨਸਾਨ ਹੁੰਦਾ ਹੀ, ਹਰ ਇੱਕ ਦਾ ਕੋਈ ਨਾ ਕੋਈ ਓਪੀਨੀਅਨ ਬਣ ਹੀ ਜਾਂਦਾ। ਜੱਜ ਵੀ ਇਨਸਾਨ ਆ ਤੇ ਜੱਜ ਵੀ ਜਿਹੜਾ ਆ ਉਸ ਚੀਜ਼ ਨੂੰ ਉਹ ਦੇਖਦਾ ਤੇ ਇਵੈਂਚੁਅਲੀ ਲੌਂਗ ਟਰਮ ਦੇ ਵਿੱਚ ਇਹ ਮਾੜੀ ਚੀਜ਼ ਬਣ ਜਾਂਦੀ ਆ। ਹੁਣ ਤੁਸੀਂ 70% ਵਾਲੇ ਦੇ ਵਿੱਚ ਗੱਲ ਕੀਤੀ ਸੀ ਵੀ ਕਈ ਵਾਰੀ ਬਹੁਤ ਹੀ ਜ਼ਿਆਦਾ ਕੋਈ ਲਾਪਰਵਾਹ ਹੋਵੇ ਤਾਂ ਉਦਾਂ। ਸੋ ਕਿੱਦਾਂ ਦੀ ਲਾਪਰਵਾਹੀ ਵਾਲੀ ਜਿਹੜੀ ਗੱਲ ਆ, ਕਈ ਵਾਰੀ ਤਾਂ ਤੁਸੀਂ ਹੁਣ ਜਿੱਦਾਂ ਮੈਡੀਕਲ ਰੈਕਰਡਸ ਵਾਲੀ ਗੱਲ ਕੀਤੀ ਆ, ਉਹ ਕੀ ਕਿਸੇ ਨੂੰ ਮਤਲਬ ਬਿਲਕੁਲ ਵੀ ਕੁਛ ਨਹੀਂ ਪਤਾ ਹੁੰਦਾ? ਉਦਾਂ ਦੇ ਵੀ 70% ਵਾਲੇ ਦੇ ਮੋਹਰੇ ਜਿਹੜੇ ਉਹ ਰਹਿ ਜਾਂਦੇ ਆ ਫਿਰ। ਹਾਂਜੀ, ਕਈ ਹੁਣ ਜਿੱਦਾਂ ਕਿਸੇ ਦੇ 2 ਹਮਲੇ ਆ, ਉਹ ਪੁੱਛਦਾ ਕਿ ਤੇਰਾ ਕਿਹੜੇ ਹਸਪਤਾਲ ਚ ਗਿਆ, ਤਾਂ ਦੂਜੇ ਵਾਲੇ ਦਾ ਉਹਨੇ ਪਹਿਲੇ ਵਾਲੇ ਹਸਪਤਾਲ ਚ ਦੱਸਿਆ, ਤੇ ਵਕੀਲ ਵੀ ਪੂਰਾ ਕਿ ਅੱਛਾ ਕਿੰਨੀ ਦੂਰ ਆ ਹਸਪਤਾਲ, ਕਿੱਥੇ ਆ, ਆਹ ਵਾਲੇ ਸ਼ਹਿਰ ਏਦਾਂ ਵਾ। ਕਿ ਹਾਂ ਉਹਨੇ ਕਿਹਾ ਅੱਛਾ ਏਦਾਂ ਕਿਹਨੇ ਕੀਤਾ, ਕਿਉਂਕਿ ਅੱਛਾ ਦੂਜੇ ਵਾਲੇ ਚ ਕਿਸੇ ਦੂਜੇ ਵਾਲੇ ਚ ਪਹਿਲੇ ਵਾਲੇ ਦਾ ਦੱਸੀ ਜਾਵੇ, ਹਨਾ। ਤਾਂ ਦੂਜੇ ਵਾਲੇ ਚ ਕਈ ਵਾਰੀ ਡਾਕਟਰ ਘਰੇ ਆਇਆ ਹੁੰਦਾ ਤੇ ਉਹ ਕਹਿੰਦਾ ਪਹਿਲੇ ਵਾਲੇ ਚ ਆਇਆ, ਤੇ ਪਹਿਲੇ ਉਹ ਏਦਾਂ ਜਿਹੜਾ ਮਿਕਸਅਪ ਏਦਾਂ ਦਾ ਕੀਤਾ, ਤੇ ਉਹ ਮਤਲਬ ਕੇਸ ਫੇਲ ਉੱਥੇ। ਉਹ ਤਾਂ ਏਦਾਂ ਲੱਗਦਾ ਕਿ ਯਾਰ ਬੰਦਾ ਰੱਟਾ ਲਾ ਕੇ ਆਇਆ ਜਾਂ ਡਾਕੂਮੈਂਟ ਉਹ ਇੱਕ ਆਪਣੇ ਕੋਲ ਹੂੰ ਕੇਸ ਸੀਗਾ ਇਹਦਾ ਡਾਕੂਮੈਂਟ, ਉਹ ਜਿਹੜੇ ਸਿਗਨੇਚਰ ਆ ਉਹਦੇ ਈਮੇਲ ਵਾਲੇ ਜਿਹੜੇ ਸਾਨੂੰ ਭੇਜੇ, ਉਹ ਤਾਂ ਸਕੈਨ ਚ ਲੱਗਦਾ ਸੀ ਓਰੀਜਨਲ ਆ, ਤੇ ਜਿਹੜਾ ਅਸਲੀ ਉਹਨੇ ਇੰਸਪੈਕਟ ਕੀਤੇ ਤੇ ਉਹ ਜਿੱਦਾਂ ਫਰਜ਼ੀ ਨਹੀਂ ਬਣਾਇਆ ਹੁੰਦਾ, ਜਿੱਦਾਂ ਪ੍ਰਿੰਟ ਜਿਹਾ ਕੱਢ ਕੇ ਤੇ ਸਿਗਨੇਚਰ ਉਹਦੇ ਨਕਲੀ ਜਿਹੜੇ ਕਾਪੀ ਕੀਤੇ ਆ, ਤੇ ਜੱਜ ਨੇ ਫੋਰੈਂਸਿਕਸ ਚ ਰੈਫਰ ਕਰਤੇ। ਅੱਛਾ ਠੀਕ ਆ। ਤੇ ਹੁਣ ਏਦਾਂ ਕਿ ਹੁਣ ਏਦਾਂ ਦਾ ਮੈਂ ਕਿਹਾ ਜਿਹੜਾ ਜੱਜ ਆ ਉਹਨੇ ਇੱਕ ਦਾ ਦੇਖਿਆ ਏਦਾਂ ਦਾ ਵਾ, ਉਹਨੇ ਅਗਲੇ ਵਾਲੇ ਤੇ ਵੀ ਉਹ ਕਰਨਾ, ਹਨਾ। ਇਹ ਠੀਕ ਹੈ। ਉਹ ਫਿਰ ਹਰ ਇੱਕ ਚੀਜ਼ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਵੀ ਇੱਥੇ ਕੀਤਾ ਜਾ ਸਕਦਾ ਆ, ਇੱਥੇ ਜਿਹੜਾ ਉਹ ਕਰ ਰਹੇ ਹੈਗੇ ਆ। ਤੇ ਯੂਜਲੀ ਹੁਣ ਜਿੱਦਾਂ ਤੁਸੀਂ ਇਹ ਦੇਖਦੇ ਆ, ਸੋ ਬੰਦਾ ਸਪੋਰਟਰ ਉਹੀ ਲੈ ਕੇ ਆਵੇ ਵੀ ਜਿਹੜਾ ਬੰਦਾ ਸੀਰੀਅਸ ਹੈਗੇ ਆ, ਵੀ ਉਹ ਥੋੜਾ ਇਦਾਂ ਦਾ ਉੱਥੇ ਝਲਕ ਪਵੇ ਵੀ ਤੁਸੀਂ ਇੱਕ ਸੀਰੀਅਸ ਕੰਮ ਦੇ ਲਈ ਜਿਹੜਾ ਉੱਥੇ ਆਏ ਆ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਤੁਹਾਡਾ ਜਿਹੜਾ ਕੇਸ ਆ ਨਾ ਆਪਣਾ ਸੀਰੀਅਸ ਕੰਮ ਲਈ ਉਹ ਕਰੋ। ਇੱਕ ਵਾਰੀ ਕੋਰਟ ਕੇਸ ਜਿੱਤ ਗਏ, ਘਰੇ ਜਾ ਕੇ ਜਿੱਦਾਂ ਮਰਜ਼ੀ ਪਾਰਟੀ ਕਰੋ, ਤੁਹਾਨੂੰ ਕਿਸੇ ਨੇ ਨਹੀਂ ਰੋਕਣਾ। ਤੁਹਾਡਾ ਉਹ ਆ, ਜਿੱਦਾਂ ਮਰਜ਼ੀ ਮੱਗੇ ਮਾਰੋ, ਸਹੀ ਗੱਲ ਆ। ਬੱਕਰੇ ਬਣਾਓ, ਮੁਰਗੇ ਖਾਓ, ਜੋ ਮਰਜ਼ੀ ਕਰੋ। ਹਾਂ ਕੋਰਟ ਦੇ ਵਿੱਚ ਜਿਹੜਾ ਉਹ ਇੰਪ੍ਰੈਸ਼ਨ, ਉਹ ਤਾਂ ਮੈਂ ਕਈ ਵਾਰੀ ਉੱਦਾਂ ਕਹਿੰਦਾ, ਮੈਂ ਕਿਹਾ ਯਾਰ ਹੁਣ ਜਿਹੜਾ ਜੱਜ ਆ ਉਹ ਵੀ ਹੁਣ ਜਿੱਦਾਂ ਕਹਿੰਦੇ ਆ ਸੈਕਰਾਮੈਂਟੋ ਆ, ਉੱਥੇ ਵੀ ਪੰਜਾਬੀ ਕਮਿਊਨਿਟੀ ਰਹਿੰਦੀ ਆ। ਹੁਣ ਹੋ ਸਕਦਾ ਕਿ ਕੋਈ ਦੇਖੇ ਕਿ ਯਾਰ ਵਧੀਆ, ਬੜੇ ਹੈਲਪਫੁਲ ਬੜੀ ਕਮਿਊਨਿਟੀ ਆ, ਕਿੰਨਾ ਨਾਮ ਵੀ ਬਹੁਤ ਆਪਣੀ ਕਮਿਊਨਿਟੀ ਦਾ, ਰਾਈਟ। ਉਹ ਬੰਦੇ ਨੇ ਤਾਂ ਉਦਾਂ ਹੀ ਇੰਪ੍ਰੈਸ ਹੋ ਜਾਣਾ, ਭਾਵੇਂ ਉਹ ਘੱਟ ਰੇਟਿੰਗ ਵਾਲਾ ਹੋਵੇ। ਉਹਨੇ ਕਹਿਣਾ ਯਾਰ ਇਹ ਪੰਜਾਬੀ ਲੋਕ ਆ, ਹੈਲਪ ਬਹੁਤ ਕਰਦੇ ਆ, ਹੈਲਪਫੁਲ ਆ ਜਾਂ ਏਦਾਂ। ਓਪੀਨੀਅਨ ਬਦਲਣ ਨੂੰ ਤਾਂ ਨਹੀਂ ਟਾਈਮ ਲੱਗਦਾ। ਕੈਨੇਡਾ 'ਚ ਦੇਖ ਲਓ ਹੁਣ ਕਿੱਦਾਂ ਓਪੀਨੀਅਨ ਬਦਲੇ ਆ ਲੋਕਾਂ ਦੇ। ਓਪੀਨੀਅਨ ਤਾਂ ਜਿਹੜੀ ਚੀਜ਼ ਕੋਈ ਏਦਾਂ ਥੋੜ੍ਹਾ ਨਾ ਕਿ ਜੇ ਕੋਈ ਵੀ ਕੌਮ ਆ, ਭਾਵੇਂ ਪੰਜਾਬੀ ਆ, ਭਾਵੇਂ ਹਰਿਆਣੇ ਦਾ, ਭਾਵੇਂ ਆਇਰਿਸ਼ ਆ, ਭਾਵੇਂ ਇਟੈਲੀਅਨ, ਉਹ ਤਾਂ ਬੰਦੇ ਦੀ ਕਿਰਤ ਦੇ ਨਾਲ ਹੀ ਆ। ਕਿ ਜਿੱਦਾਂ ਓਵਰਆਲ ਜਿਹੜਾ ਹੁਣ ਹੈਗਾ, ਹੁਣ ਜਿਹੜੇ ਜੱਜ ਆ ਉਹ ਵੀ ਇਹੀ ਸਮਾਜ 'ਚ ਵਿਚਰਦੇ ਆ, ਬਿਲਕੁਲ ਬਿਲਕੁਲ। ਕਿ ਨਹੀਂ? ਉਹ ਵੀ ਇਹੀ ਸਮਾਜ 'ਚ ਵਿਚਰਦੇ ਆ, ਤੇ ਉਹਦੇ ਹਿਸਾਬ ਨਾਲ ਉਹ ਫਿਰ ਜਿਹੜਾ ਹਰੇਕ ਜਿਹੜੀ ਕਈ ਵਾਰੀ ਆਪਾਂ ਗੱਲ ਕਰਦੇ ਆ ਕਿ ਛੋਟੀਆਂ ਛੋਟੀਆਂ ਚੀਜ਼ਾਂ, ਜੱਜ ਦਾ ਮੂਡ ਕਿੱਦਾਂ ਦਾ, ਉਹ ਕਿੱਦਾਂ ਦਾ, ਉਹਦੇ ਹਰੇਕ ਚੀਜ਼ ਜਿਹੜੀ ਮੈਟਰ ਕਰਦੀ ਆ ਬੈਟਰ ਬੰਦੇ ਦਾ ਕਰਦੀ ਆ। ਓਪੀਨੀਅਨ ਕਿੱਦਾਂ। ਤੇ ਫਿਰ ਹੁਣ
ਉਹਦੇ ਇਨਸਾਈਡ ਕੋਰਟ ਰੂਮ ਦਾ ਉਹਦਾ ਵੀ ਥੋੜਾ ਦੱਸ ਦਿਓ, ਉੱਥੇ ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਹੁੰਦਾ। ਕੋਰਟ ਦੇ ਵਿੱਚ ਆਹੀ ਡਰੈਸ ਕੋਡ, ਪਹਿਲਾਂ ਤਾਂ ਬੰਦਾ ਉਹ ਟਾਈਮ ਸਿਰ ਪਹੁੰਚ ਜਾਵੇ। ਤੇ ਇਹ ਵੀ ਇੱਕ ਵਾਰੀ ਆਪਾਂ ਖਬਰ ਸ਼ੇਅਰ ਕੀਤੀ ਸੀਗੀ, ਸਾਡੀ ਹੀਅਰਿੰਗ ਸੀਗੀ ਤੇ ਇੱਕ ਹੋਰ ਬੰਦੇ ਦਾ ਸੀਗਾ ਤੇ ਟਾਈਮ ਨਾਲ ਨਹੀਂ ਆਇਆ ਤੇ ਕਹਿੰਦਾ ਮੈਂ ਟ੍ਰੈਫਿਕ ਪੈ ਗਿਆ ਮੈਨੂੰ, ਕਹਿੰਦਾ। ਤੇ ਜੱਜ ਨੂੰ ਕਹਿੰਦਾ ਤੇ ਬਾਕੀ ਸਾਰੇ ਕਹਿੰਦਾ ਟਾਈਮ ਨਾਲ ਆਏ ਆ, ਕਹਿੰਦਾ। ਤੇ ਕਹਿੰਦਾ ਤੂੰ ਨਹੀਂ ਇਕੱਲਾ ਆਇਆ, ਕਹਿੰਦਾ ਫਰਕ ਸਿਰਫ ਇੰਨਾ ਹੀ ਆ ਕਿ ਤੂੰ ਇਕੱਲਾ ਕਹਿੰਦਾ ਡਿਪੋਟੇਸ਼ਨ ਪ੍ਰੋਸੀਡਿੰਗ ਚ ਆ, ਬਾਕੀ ਕਹਿੰਦਾ ਕੋਈ ਨਹੀਂ ਹੈਗਾ। ਤੇ ਕਹਿੰਦਾ ਬਾਅਦ ਚ ਤੂੰ ਕਹਿੰਦਾ ਇਸ ਲਈ ਗਿਆ ਕਿ 2 ਹੀਅਰਿੰਗਾਂ ਸੀਗੀਆਂ ਤੇ ਕਹਿੰਦਾ ਨਹੀਂ ਤਾਂ ਇੰਸਟੈਂਟ ਕਹਿੰਦਾ ਡਿਪੋਟੇਸ਼ਨ ਜਿਹੜੀ ਹੈਗੀ ਆ। ਤੇ ਅੱਗੋਂ ਉਹ ਵੀ ਏਦਾਂ ਦਾ ਕਿ ਕੋਈ ਰੀਜ਼ਨ ਨਹੀਂ, ਕੁਛ ਨਹੀਂ, ਕਿ ਹਨਾ ਜੇ ਬੰਦਾ ਬਿਮਾਰ ਹੋਵੇ ਜਾਂ ਕੁਛ ਹੋਵੇ, ਚਲੋ ਮੰਨਿਆ ਕੋਈ ਐਕਸਕਿਊਜ਼ ਹੋਵੇ ਬੰਦੇ ਕੋ, ਤੇ ਸਿੱਧਾ ਹੀ ਜੱਜ ਨੂੰ ਕਹਿੰਦਾ ਲੈ ਟ੍ਰੈਫਿਕ ਕਹਿੰਦਾ ਬਹੁਤ ਪੈ ਗਿਆ। ਉਹ ਨਹੀਂ ਗੱਲ ਸੁਣਦੇ। ਨਹੀਂ ਨਹੀਂ, ਬਿਲਕੁਲ। ਸੋ ਇਹ ਚਲੋ ਧਿਆਨ ਰੱਖਣਾ ਕੱਪੜੇ ਲੀੜੇ ਦਾ, ਕਿੱਦਾਂ ਦਾ ਪਾ ਕੇ ਜਾਣਾ, ਕਿੱਦਾਂ ਆ। ਜਦੋਂ ਹੁਣ ਤੁਹਾਡਾ ਤੁਸੀਂ ਬਿਆਨ ਦੇ ਰਹੇ ਆ ਜਾਂ ਜਦੋਂ ਸਵਾਲ ਜਵਾਬ ਹੋ ਰਹੇ ਆ, ਡਾਇਰੈਕਟ ਆ, ਰੀਡਾਇਰੈਕਟ ਆ, ਕ੍ਰਾਸ ਐਗਜ਼ਾਮੀਨੇਸ਼ਨ, ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਉਦੋਂ ਕੀ ਚੀਜ਼ਾਂ ਦਾ ਜਿਹੜਾ ਉਹ ਧਿਆਨ ਹੋਣਾ ਹੁੰਦਾ? ਓਬਵੀਅਸਲੀ ਜਿਹੜੀ ਚੀਜ਼ ਪੁੱਛੀ ਉਹਦਾ ਸਹੀ ਸਹੀ ਜਵਾਬ ਦੇਣਾ ਤਾਂ ਹੈਗਾ ਹੀ ਹੈਗਾ, ਉਸ ਦੇ ਨਾਲ ਨਾਲ ਕਿੱਦਾਂ ਆਪਣੇ ਡਿਮੀਨਰ ਦੇ ਉੱਤੇ ਧਿਆਨ ਰੱਖਣਾ। ਕਈ ਵਾਰੀ ਸਵਾਲ ਪੁੱਛਿਆ ਹੁੰਦਾ ਤੇ ਕਾਫੀ ਜਣੇ ਕੋਈ ਕਈ ਵਾਰੀ ਗਲਤੀ ਹੁੰਦੀ ਆ, ਰੂਟੀਨ ਹੀ ਆ, ਤੇ ਹਰ ਕੇਸ ਕੁਛ ਨਾ ਕੁਛ ਵਾਰੀ ਇਹ ਮੁੱਦਾ ਉੱਠਦਾ ਹੀ ਆ ਕਿ ਜੱਜ ਕਹਿੰਦੀ ਇਹ ਮੇਰਾ ਸਵਾਲ ਨਹੀਂ ਸੀਗਾ, ਜਾਂ ਵਕੀਲ ਕਹਿੰਦਾ ਮੇਰਾ ਸਵਾਲ ਨਹੀਂ ਸੀਗਾ। ਕਈ ਵਾਰੀ ਮੈਨੂੰ ਖੁਦ ਹੀ ਕਹਿਣਾ ਪੈਂਦਾ ਕਿ ਨਹੀਂ ਤੂੰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਠੀਕ ਹੈ। ਤੇ ਉਹ ਫੋਰ ਐਗਜ਼ਾਮਪਲ ਉਹਨੇ ਕਹਿਣਾ ਕਿ ਤੂੰ ਜਿੱਦਾਂ ਕਿ ਪੁਲਿਸ ਕੋ ਕਿਉਂ ਨਹੀਂ ਗਿਆ ਦੂਜੀ ਵਾਰੀ। ਉਹ ਬੰਦਾ ਕੋਈ ਪੂਰੀ ਆਪਣੀ ਲੰਬੀ ਚੌੜੀ ਕਹਾਣੀ ਦੱਸਣ ਲੱਗਾ, ਇੰਡੀਆ ਕਿੱਦਾਂ ਇਹ ਉਹ ਸਤੇ। ਜੱਜ ਕਹਿੰਦੀ ਤੂੰ 5 ਮਿੰਟ ਦਾ ਕਹਿੰਦੀ ਲੈਕਚਰ ਦੇ ਦਿੱਤਾ, ਮੈਂ ਤੇ ਸਿੰਪਲ ਸਵਾਲ ਪੁੱਛਿਆ ਸੀਗਾ ਕਿ ਦੂਜੀ ਵਾਰੀ ਕਿਉਂ ਨਹੀਂ ਪੁਲਿਸ ਕੋ ਗਿਆ, ਹਨਾ। ਤੇ ਉਹਦਾ ਤੂੰ ਮੈਨੂੰ ਜਵਾਬ ਨਹੀਂ ਦਿੱਤਾ, ਤੂੰ 84 ਤੇ ਪਹੁੰਚ ਗਿਆ, ਸਾਰੀਆਂ ਗੱਲਾਂ ਮੈਨੂੰ ਸੁਣਾਤੀਆਂ ਕਿ ਕਿੱਦਾਂ ਕਿੱਦਾਂ ਤਸ਼ੱਦਦ ਹੋਇਆ ਜਾਂ ਹੋਇਆ। ਕਹਿੰਦੀ ਉਹਦੇ ਨਾਲ ਕੀ ਲੈਣਾ, ਕਹਿੰਦੀ ਪਹਿਲੀ ਵਾਰੀ ਤੂੰ ਗਿਆ ਸੀਗਾ, ਉਦੋਂ ਵੀ ਤਾਂ ਗਿਆ ਹੀ ਸੀਗਾ, ਹੁਣ ਦੂਜੀ ਵਾਰੀ ਕਿਉਂ ਨਹੀਂ ਗਿਆ, ਮੇਰਾ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਨਹੀਂ ਮੈਂ ਦਿੱਤਾ ਤਾਂ ਹੈ ਕਿ ਸਰਕਾਰ ਬੜੀ ਮਾਰੀ ਹੈ ਏਦਾਂ। ਕਹਿੰਦੀ ਮੈਂ ਤੈਨੂੰ ਇਹ ਪੁੱਛਣਾ ਚਾਹੁੰਦੀ ਕਿ ਤੂੰ ਜਦੋਂ ਇੱਕ ਵਾਰੀ ਗਿਆ ਵਾ 2020 ਦੇ ਵਿੱਚ, ਤੂੰ 2021 ਚ ਕਿਉਂ ਨਹੀਂ ਗਿਆ ਦੁਬਾਰਾ। ਤੇ ਉਹ ਮੈਂ ਤੇਰੇ ਕੋਲ ਜਿਹੜਾ ਪੁੱਛਣਾ ਚਾਹੁੰਦੀ ਹਾਂ, ਹਨਾ। ਸੋ ਕਈ ਵਾਰੀ ਏਦਾਂ ਕਿ ਸਵਾਲ ਦੇ ਵਿੱਚ ਸਮਝ ਨਹੀਂ ਬੰਦਾ ਪਾਉਂਦਾ, ਤੇ ਕਈ ਵਾਰੀ ਬੰਦਾ ਸਰਪ੍ਰਾਈਜ਼ ਵੀ ਕਰ ਦਿੰਦਾ। ਤੇ ਅੱਜ ਆਪਣਾ ਇੱਕ ਕੇਸ ਸੀਗਾ, ਉਹ ਪੂਰਾ ਨਹੀਂ ਹੋ ਪਾਇਆ। ਉਹ ਬੰਦਾ ਉਹਨੂੰ ਇਹ ਕਹਿੰਦਾ ਸੀ ਕਿ ਤੁਸੀਂ ਮੈਨੂੰ ਹੋਰ ਤਰੀਕੇ ਨਾਲ ਆਪਣਾ ਸਵਾਲ ਸਮਝਾ ਸਕਦੇ। ਸੋ ਉਹ ਬੰਦੇ ਦੀ ਬੜੀ ਅਪਰੋਚ ਵਧੀਆ ਸੀਗੀ। ਉਹਨੂੰ ਕਈ ਵਾਰੀ ਮੈਂ ਵੀ ਪੁੱਛਦਾ, ਉਹਨੂੰ ਨਹੀਂ ਸਮਝ ਆਉਂਦਾ। ਉਹ ਕਹਿੰਦਾ ਇਹਦਾ ਕੀ ਮਤਲਬ ਆ ਤੁਹਾਡਾ, ਤੁਸੀਂ ਇਹਦੀ ਗੱਲ ਕਰਦੇ ਆ ਕਿ ਤੁਸੀਂ ਇਹਦੀ ਗੱਲ ਕਰਦੇ ਆ। ਉਹ ਪਹਿਲਾਂ ਆਪਣੇ ਆਪ ਨੂੰ ਕਲੀਅਰ ਕਰਦਾ ਸੀਗਾ ਸਵਾਲ ਸਾਰਾ, ਕਿ ਸਵਾਲ ਹੈ ਕੀ ਆ, ਉੱਤਰ ਦੇਣ ਤੋਂ ਪਹਿਲਾਂ। ਕਈ ਵਾਰੀ ਕੋਈ ਗਲਤ ਹੋ ਗਿਆ ਤੇ ਉਹਨੇ ਫਿਰ ਜਦੋਂ ਦੁਬਾਰਾ ਹੋ ਗਿਆ ਤੇ ਉਹਨੇ ਕਵੇ ਕਿ ਜੱਜ ਸਾਹਿਬ ਮੈਂ ਮਾਫੀ ਚਾਹੁੰਦਾ, ਮੈਨੂੰ ਆਹ ਸਮਝ ਆਇਆ ਸੀਗਾ, ਪਰ ਹੁਣ ਤੁਸੀਂ ਮੈਨੂੰ ਜਿਹੜਾ ਪੁੱਛਿਆ ਉਹਦਾ ਜਵਾਬ ਇਹ ਹੈ। ਤੇ ਕਈ ਵਾਰੀ ਜੱਜ ਜਾਂ ਸਰਕਾਰੀ ਵਕੀਲ ਕਹਿੰਦਾ ਹਾਂ ਜਾਂ ਨਾ ਚ ਜਵਾਬ ਦੇਣਾ ਵਾ, ਤੇ ਉਹਦਾ ਮਤਲਬ ਇਹੀ ਹੁੰਦਾ ਕਿ ਜਦੋਂ ਉਹਨੇ ਹਾਂ ਜਾਂ ਨਾ ਚ ਕਿਹਾ, ਤੁਸੀਂ ਹਾਂ ਜਾਂ ਨਾ ਚ ਹੀ ਦੇਣਾ ਵਾ ਜਵਾਬ। ਕਈ ਵਾਰੀ ਤੁਹਾਨੂੰ ਲੱਗਦਾ ਕਿ ਯਾਰ ਉਦਾਂ ਹੀ ਹਾਂ ਨਾ ਬੁਲਵਾਈ ਜਾਂਦੇ, ਮੈਨੂੰ ਕਿਤੇ ਫਸਾ ਨਾ ਦੇਣ, ਹਨਾ। ਪਰ ਤੁਹਾਡੇ ਵਕੀਲ ਨੂੰ ਫਿਰ ਦੁਬਾਰਾ ਮੌਕਾ ਮਿਲਦਾ ਰੀਡਾਇਰੈਕਟ ਕਰਨ ਦਾ, ਤੇ ਉਹਦੇ ਵਿੱਚ ਤੁਹਾਡਾ ਵਕੀਲ ਉਹੀ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਸੁਲਝਾ ਸਕਦਾ ਵਾ। ਓਕੇ, ਠੀਕ ਆ। ਜਦੋਂ ਜੱਜ ਨੇ ਇੱਕ ਵਾਰੀ ਕਹਿ ਦਿੱਤਾ ਕਿ ਹਾਂ ਜਾਂ ਨਾ ਚ ਜਵਾਬ ਦੇਣਾ, ਤੇ ਹਾਂ ਜਾਂ ਨਾ ਦੇ ਵਿੱਚ ਹੀ ਜਵਾਬ ਜਿਹੜਾ ਦੇਣਾ, ਨਾਲ ਕਮੈਂਟ ਨਹੀਂ ਐਡ ਕਰਨੇ, ਖਜਾਣਾ ਨਹੀਂ ਜੱਜ ਨੂੰ। ਜੇ ਉਹਨੇ ਹਾਂ ਜਾਂ ਨਾ ਕਿਹਾ ਨਾ, ਤੁਸੀਂ ਹਾਂ ਜਾਂ ਨਾ ਕਹਿ ਕੇ ਵੱਡਾ ਸਾਰਾ ਜਵਾਬ ਵੀ ਕਈ ਵਾਰੀ ਦਿੱਤਾ, ਉਹਨੇ ਕਹਿਣਾ ਮੈਂ ਨੌਨ ਰਿਸਪੌਂਸਿਵ ਕਰਨ ਲੱਗੀ ਹਾਂ ਮਾਰਕ। ਕੀ ਮਤਲਬ ਹੁੰਦਾ ਨੌਨ ਰਿਸਪੌਂਸਿਵ ਦਾ? ਕਿ ਇਹਨੇ ਸਵਾਲ ਦਾ ਜਵਾਬ ਨਹੀਂ ਦਿੱਤਾ। ਓਕੇ। ਉਹ ਜਿਹੜੀ ਨੌਨ ਰਿਸਪੌਂਸਿਵ ਉਹਨਾਂ ਤੁਹਾਡੇ ਅਗੇਂਸਟ ਜਾਣੀ ਚੀਜ਼, ਤੁਸੀਂ ਭਾਵੇਂ ਹੁਸ਼ਿਆਰੀ ਮਾਰ ਲਈ, ਉਹਨਾਂ ਜੱਜ ਨਾਲ ਆਰਗਿਊ ਨਹੀਂ ਕਰਨਾ ਜੱਜ ਨਾਲ। ਜੇ ਉਹਨੇ ਨੌਨ ਰਿਸਪੌਂਸਿਵ ਕਰਤਾ, ਤੁਸੀਂ ਜੋ ਮਰਜ਼ੀ ਬੋਲੀ, ਉਹਨੇ ਨਹੀਂ ਜਵਾਬ ਦੇਣਾ। ਠੀਕ ਹੈ। ਸੋ ਇਹ ਜਿੱਦਾਂ ਹੁਣ ਤੁਸੀਂ ਅੱਜ ਦਾ ਜਿਹੜੇ ਕਲਾਇੰਟ ਦੀ ਤੁਸੀਂ ਗੱਲ ਕਰ ਰਹੇ ਆ, ਇਹ ਨੈਚੁਰਲੀ ਤੁਸੀਂ ਇਹ ਉਹਦੇ ਵਿੱਚ ਦੇਖੀ ਜਾਂ ਇਹ ਸਿਖਾਈ ਜਾ ਸਕਦੀ ਹੁੰਦੀ ਇਹ ਵਾਲੀ ਚੀਜ਼? ਗੱਲ ਕਰਨ ਦਾ ਲਹਿਜਾ। ਹੁਣ 4 ਬੰਦੇ ਕਈ ਵਾਰੀ ਗੱਲ ਕਰਦੇ ਆ, ਇੱਕ ਬੰਦਾ ਸੁਣਦਾ ਫਿਰ ਜਵਾਬ ਦਿੰਦਾ। ਬੰਦੇ ਕਈ ਵਾਰੀ ਏਦਾਂ ਵੀ ਹੁੰਦੇ, ਉਹ ਕਹਿੰਦੇ ਮੈਂ ਹੀ ਸਹੀ ਆ ਬਾਕੀ ਦੁਨੀਆ ਗਲਤ ਹੈ। ਇਹ ਤਾਂ ਹੁਣ ਜਿਹੜਾ ਲਹਿਜਾ ਵਾ ਕਿਸੇ ਦਾ, ਇਹ ਤਾਂ ਕੁਝ ਕਹਿ ਨਹੀਂ ਸਕਦਾ। ਕਿ ਹੁਣ ਇੱਕ ਹੁੰਦੀ ਆ ਕਿ ਆਰਗੂਮੈਂਟ ਆਪਣਾ ਪੱਖ ਸਾਹਮਣੇ ਰੱਖਣਾ, ਇੱਕ ਹੁੰਦਾ ਉਦਾਂ ਹੀ ਬਹਿਸ ਕਰੀ ਜਾਣੀ ਆ।
ਹੂੰ ਸੋ ਕਈ ਵਾਰੀ ਕਲਾਇੰਟ ਹੁਣ ਆਫਿਸ ਵਿੱਚ ਹੁੰਦਾ, ਉਹਨੂੰ ਕਹਿਣਾ ਪੈਂਦਾ ਕਿ ਯਾਰ ਇਹ ਗਲੀ ਮਹੱਲੇ ਵਾਲੀ ਬਹਿਸ ਨਹੀਂ, ਕਿ ਤੂੰ ਜ਼ਿਆਦਾ ਰੌਲਾ ਪਾਤਾ ਜਾਂ ਉੱਚੀ ਬੋਲਤਾ ਤੂੰ ਸੱਚ ਹੋ ਜਾਣਾ ਵਾ। ਹੂੰ 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 ਹੂੰ। ਤੇ ਉਹ ਕਈ ਵਾਰੀ ਬੰਦੇ ਨੂੰ ਜੱਜ ਦੀ ਨਾ ਪਾਵਰ ਦਾ ਪਤਾ ਨਹੀਂ ਹੁੰਦਾ। ਹਰੇਕ ਠੀਕ ਹੈ ਬੰਦਾ ਜੀ। ਕਿੰਗ ਬਣਿਆ ਫਿਰਦਾ ਹੈ ਨਾ, ਆਪਾਂ ਵੀ ਆਪਣੇ ਆਪ ਨੂੰ ਏਦਾਂ ਹੀ ਸਮਝੀਦਾ ਕਿ ਹਰੇਕ ਬੰਦਾ ਆਪਣੀ ਇਮੇਜ 'ਚ ਤਾਂ ਕਿੰਗ ਹੀ ਹੁੰਦਾ, ਪਰ ਏਦਾਂ ਕਿ ਉਹ ਜਿਹੜੇ 2-3 ਘੰਟੇ ਦਾ ਜਿਹੜਾ ਟਾਈਮ ਆ ਤੇ ਜੱਜ ਦੀ ਕੋਰਟ ਆ, ਉਹਦੇ ਵਿੱਚ ਕਿੰਗ ਉਹੀ ਆ। ਉਹ 'ਚ ਵਕੀਲ ਦੀ ਵੀ ਨਹੀਂ ਕੋਈ ਪਾਵਰ, ਉਹ 'ਚ ਸਾਨੂੰ ਵੀ ਉਹਨੂੰ ਯੂ ਆਰ ਓਨਰ ਹੀ ਕਹਿਣਾ ਪੈਂਦਾ ਵਾ। ਹੂੰ ਜੋ ਵੀ ਜੱਜ ਦਾ ਐਟੀਟਿਊਡ ਆ, ਭਾਵੇਂ ਚੰਗਾ ਭਾਵੇਂ ਮਾੜਾ, ਡੀਲ ਕਰਨਾ ਪੈਂਦਾ। ਹੂੰ ਕਈ ਜੱਜਾਂ ਦਾ ਐਟੀਟਿਊਡ ਏਦਾਂ ਹੁੰਦਾ, ਉਹ ਅਪੋਲੋਜੀ ਕਰਦੇ ਕਿ ਮਾਈ ਅਪੋਲੋਜੀਜ਼ ਕਲਾਇੰਟ ਨੂੰ, ਕਿ ਤੈਨੂੰ ਵੇਟ ਕਰਾਈ ਮੈਂ ਹੂੰ ਮਾਫੀ ਚਾਹਨੀ ਤੇਰੇ ਕੋਲ ਕਿ ਅੱਜ ਮੈਂ ਤੇਰਾ ਕੇਸ ਨਹੀਂ ਕਰ ਪਾਈ। ਹੂੰ ਤੇ ਕਈ ਜੱਜਾਂ ਨੂੰ ਕੋਈ ਪਰਵਾਹ ਨਹੀਂ, ਉਹ ਤਾਂ ਭਾਵੇਂ 2 ਘੰਟੇ ਵੀ ਲੇਟ ਆਵੇ ਤਾਂ ਉਹਨੇ ਚੱਲ ਤੂੰ ਵੇਟ ਕਰ, ਤੂੰ ਬਾਹਰ ਕਰ, ਏਦਾਂ ਤੂੰ ਵਾਪਸ ਆਇਆ 2 ਸਾਲ ਬਾਅਦ ਆਈ, 3 ਸਾਲ ਬਾਅਦ ਆਈ। ਸੋ ਬੜੇ ਪਰ ਏਦਾਂ ਕਿ ਹੂੰ ਜਦੋਂ ਉਹਨੇ ਧੱਕਾ ਵੀ ਕਰਨਾ, ਉਦੋਂ ਵੀ ਬੰਦੇ ਨੇ, ਹੁਣ ਜੱਜ ਨੇ ਜਦੋਂ ਆਉਣਾ ਕੋਰਟ 'ਚ ਖੜੇ ਹੋਣਾ ਪੈਂਦਾ, ਜੱਜ ਨੇ ਜਾਣਾ ਫੇਰ ਖੜੇ ਹੋਣਾ ਆਪਾਂ, ਫੇਰ ਦੁਬਾਰਾ ਉਹਨੇ ਬਾਹਰੋਂ ਜਾ ਕੇ ਆਉਣਾ। ਸੋ ਉਹ ਜਿੱਦਾਂ ਕਿ ਸਾਰੇ ਜਾਣੇ ਖੜੇ ਹੋ ਜਾਓ ਜਿੰਨੀ ਜੱਜ ਇਹਦੀ ਵੀ ਸਾਹਿਬ ਆਉਣਾ, ਆ। ਜਿੰਨੀ ਇਹਦੀ ਵੀ ਆਉਣਾ ਜਾਣਾ ਉਨੀ ਇਹਦੀ ਖੜਨਾ। ਹਾਂ, ਸੋ ਹੂੰ ਪਾਵਰ ਜਿਹੜੀ ਜੱਜ ਦੀ ਕਲਮ ਦੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਧਿਆਨ ਨਾਲ ਜਿਹੜੀਆਂ ਉਹ ਮੰਗਦੀਆਂ ਆ। ਸੋ ਜੇ ਭਾਈ ਤੁਸੀਂ ਤੁਹਾਡਾ ਕੇਸ ਜਿਹੜਾ ਉਹ ਚੱਲ ਰਿਹਾ ਆ ਜਾਂ ਤਰੀਕ ਤੁਹਾਡੀ ਆ ਰਹੀ ਆ, ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖੋ। ਮੇਨ ਤਾਂ ਦੇਖੋ ਓਬਵੀਅਸਲੀ ਤੁਸੀਂ ਕੀ ਕਹਿ ਰਹੇ ਆ, ਕੀ ਸਹੀ ਕਹਿ ਰਹੇ, ਕੀ ਗਲਤ ਕਹਿ ਰਹੇ ਆ, ਉਹਦਾ ਹੈਗਾ ਆ। ਪਰ ਇਹ ਨਾਲ ਜਿਹੜੀਆਂ ਇਹ ਚੀਜ਼ਾਂ ਇਹ ਵੀ ਉਨੀਆਂ ਹੀ ਜਿਹੜੀਆਂ ਉਹ ਮਾਇਨੇ ਖੇਜ਼ ਹੈਗੀਆਂ ਨੇ, ਉਨੀਆਂ ਹੀ ਇੰਪੋਰਟੈਂਟ ਆ। ਉਹਦੇ ਨਾਲ ਕਈ ਵਾਰੀ ਕਈ ਚੀਜ਼ ਤੁਹਾਡੀ ਜਿਹੜੀ ਲੁੱਕ ਵੀ ਜਾਂਦੀ ਹੈ, ਤੁਹਾਡਾ ਬਚਾਅ ਵੀ ਹੋ ਜਾਂਦਾ ਆ, ਤੇ ਕਈ ਦੀ ਸਹੀ ਚੀਜ਼ ਜਿਹੜੀ ਤੁਹਾਡੇ ਉਲਟ ਵੀ ਜਾ ਸਕਦੀ ਹੈ। ਸੋ ਬੈਟਰ ਆ ਵੀ ਤੁਸੀਂ ਜਿਹੜਾ ਸਾਰੀਆਂ ਚੀਜ਼ਾਂ ਦਾ ਵੱਧ ਤੋਂ ਵੱਧ ਜਿਹੜਾ ਉਹ ਧਿਆਨ ਰੱਖਿਆ ਕਰੋ ਤੇ ਆਪਣੇ ਕੇਸ ਨੂੰ ਸਟਰੋਂਗਲੀ ਜਿਹੜਾ ਉਹ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰੋ। ਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਅਸੀਂ ਦੱਸ ਜਾਈਏ, ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਮਾਫੀ ਮੰਗਦੇ ਹਾਂ। ਆਉਂਦੇ ਵੀਕਸ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਹ ਫਿਰ ਜਿਹੜਾ ਉਹ ਸ਼ੁਰੂ ਕਰਾਂਗੇ। ਟਰਨੀ ਟੇਕ ਕਹਿਣਾ ਜੀ, ਜਿੱਦਾਂ ਆਪਾਂ ਹੁਣ ਇਹ ਵੀ ਚੀਜ਼ ਜਿਹੜੀ ਉਹ ਦੇਖ ਰਹੇ ਆਪਾਂ, ਗੱਲ ਓਬਵੀਅਸਲੀ ਇੱਥੇ ਵੀ ਕਾਫੀ ਇਹਦੀ ਜਿਹੜੀ ਉਹ ਕੀਤੀ ਆ। ਕੈਨੇਡਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਾਂ ਦੇਖ ਰਹੇ ਵੀ ਕਾਫੀ ਕਾਲਸ ਵੀ ਉੱਧਰੋਂ ਆਉਂਦੀਆਂ, ਕਾਫੀ ਲੋਕ ਇੱਧਰ ਨੂੰ ਆ ਵੀ ਰਹੇ ਆ। ਉਹ ਜਿਹੜਾ CLA ਵਾਲਾ ਆ, ਆਈ ਡੋਂਟ ਨੋ ਕਨਫਿਊਜ਼ਨ ਆ ਲੋਕਾਂ ਨੂੰ ਜਾਂ ਕਿੱਦਾਂ ਆ, ਕਿਵੇਂ ਆ, ਕਿਹੜੇ ਜਿਹੜੇ ਕੇਸਿਸ ਦੇ ਵਿੱਚ ਹੁਣ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਅਸਾਈਲਮ ਵਾਲੀ ਕਾਈਂਡ ਆਫ ਨਾ ਹੀ ਆ ਅਮਰੀਕਾ ਦੀ, ਜਿਹੜਾ ਕੋਈ ਕੈਨੇਡਾ ਤੋਂ ਹੁਣ ਇੱਧਰ ਨੂੰ ਆ ਰਿਹਾ ਹੈ। ਸੋ ਇੱਕ ਚੀਜ਼ ਹੈਗੀ ਆ CLP, ਹੂੰ ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼। ਹੂੰ ਇਹਦਾ ਮਤਲਬ ਇਹ ਹੈ ਕਿ ਜਿਹੜਾ ਵੀ ਬੰਦਾ ਕਿਸੇ ਹੋਰ ਕੰਟਰੀ 'ਚ ਪੈਰ ਰੱਖ ਕੇ ਆ ਰਿਹਾ, ਉੱਥੇ ਪਹਿਲਾਂ ਉਹ ਅਸਾਈਲਮ ਫਾਈਲ ਕਰੇ। ਇਹ CLP ਦਾ ਕਾਨੂੰਨ ਆ। ਹੂੰ ਇਹਦੀ 9th ਸਰਕਟ ਵਾਲੀ ਆਪਾਂ ਕਾਫੀ ਡਿਟੇਲ 'ਚ ਡਿਸਕਸ ਕਰ ਚੁੱਕੇ ਹਾਂ। ਸੋ ਅੱਜ ਦੀ ਡੇਟ 'ਚ ਜਿਹੜੇ ਮਈ 2023 ਜਾਂ ਤੋਂ ਬਾਅਦ ਜਿਹੜੇ ਲੋਕ ਆਏ ਆ, ਉਹਨਾਂ ਤੇ ਇਹ ਕਾਨੂੰਨ ਜਿਹੜਾ ਲਾਗੂ ਹੁੰਦਾ, ਡਜ਼ ਨਾਟ ਮੈਟਰ ਕਿੱਥੋਂ ਇਹ ਆਉਂਦੇ ਆ। ਹੂੰ ਜਿਹੜਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਇੱਕ ਟਰੀਟੀ ਆ, ਸਿਰਫ ਜੀ ਕੈਨੇਡਾ ਤੇ ਅਮਰੀਕਾ ਦੇ ਵਿੱਚ, ਭਾਵੇਂ CLP ਰਵੇ ਭਾਵੇਂ ਨਾ ਰਵੇ, ਭਾਵੇਂ CLP ਵਧੀਆ ਹੋ ਜਾਵੇ ਮਾੜਾ ਹੋ ਜਾਵੇ, ਜਿੱਦਾਂ ਵੀ ਆ, ਟਰੀਟੀ ਉਤੋਂ ਲੱਗ ਆ ਜਿਹੜੀ ਕਿ ਕੈਨੇਡਾ 'ਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਆ। ਕੁਛ ਇੱਕ ਉਹਨਾਂ ਨੇ ਇਹਨਾਂ ਦੀ ਐਕਸੈਪਸ਼ਨ ਰੱਖੀਆਂ ਹੁੰਦੀਆਂ ਕਿ ਜਿਹਨਾਂ ਦੇ ਫੈਮਿਲੀ ਮੈਂਬਰ ਵਗੈਰਾ, ਬਲੱਡ ਰਿਲੇਸ਼ਨ ਵਗੈਰਾ ਇੱਥੇ ਹੈਗੇ ਆ, ਜਾਂ ਤੁਸੀਂ ਅਸਾਈਲਮ ਆਲਰੇਡੀ ਫਾਈਲ ਕੀਤਾ, ਤੁਹਾਡਾ ਡਿਨਾਈ ਹੋ ਗਿਆ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਹਾਨੂੰ ਛੋਟ ਜਿਹੜੀ ਦਿੱਤੀ ਜਾਂਦੀ ਆ। ਸੋ ਮੁੱਖ ਦੀ ਗੱਲ ਇਹ ਆ ਕਿ ਇਹਨਾਂ ਦੇ ਦੇਸ਼ਾਂ ਦੇ ਵਿੱਚ ਅਸਾਈਲਮ ਜਿਹੜੀ ਫਾਈਲ ਕਰਕੇ ਉੱਥੇ ਜੇ ਬੰਦੇ ਦੀ ਡਿਨਾਈ ਹੋਵੇ, ਉਹਦੀ ਐਲੀਜੀਬਿਲਟੀ ਜਿਹੜੀ ਇੱਥੇ ਬਣਦੀ ਹੈ। ਹਾਂ ਠੀਕ ਹੈ। ਤੇ ਓਵਰਆਲ ਆਪਾਂ ਜਿਹੜੇ ਸਦਰਨ ਬਾਰਡਰ ਤੇ ਉੱਥੇ ਕੀ ਸਥਿਤੀ ਜਿਹੜੀ ਉਹ ਦੇਖ ਰਹੇ ਆ, ਬੌਂਡ ਬੂੰਡ ਨੂੰ ਲੈ ਕੇ ਤੁਹਾਡੇ ਕਲਾਇੰਟਸ ਕੀ ਦੱਸ ਰਹੇ ਆ, ਜਾਂ ਜੇ ਉੱਥੋਂ ਤੁਹਾਨੂੰ ਕਾਲਸ ਆ ਰਹੀਆਂ ਤਾਂ ਕੀ ਪਤਾ ਲੱਗ ਰਿਹਾ ਸਦਰਨ ਬਾਰਡਰ ਦੇ ਉੱਤੇ? ਮਤਲਬ ਸਿਚੁਏਸ਼ਨ ਅਜੇ ਉਨੇ ਲੈਵਲ ਤੇ ਨਹੀਂ ਪਹੁੰਚੀ ਜਿੱਦਾਂ ਇੱਕ ਵਾਰੀ ਸੀਗਾ ਨਾ, ਕਿ ਜਦੋਂ ਪਹਿਲਾਂ ਟਰੰਪ ਹੁਣੀ ਰਿਪਬਲਿਕਨ ਆਏ ਸੀ, ਕਿ ਬੰਦਾ ਕੋਈ ਆਉਂਦਾ ਹੀ ਨਹੀਂ ਸੀਗਾ ਤੇ ਹਰੇਕ ਬੰਦਾ ਡਿਨਾਈ ਕਰ ਦਿੱਤਾ ਜਾਂਦਾ ਸੀਗਾ। ਉਹ ਵਾਲਾ ਹਿਸਾਬ ਨਹੀਂ ਸੀਗਾ ਬਾਰਡਰ ਦੇ ਵਿੱਚ ਜਿਹੜਾ ਸੀਗਾ, ਕਿ ਬੌਂਡ ਬੂੰਡ ਕਈਆਂ ਨੂੰ ਪਏ, ਜਿਹੜਾ ਉਹ ਵਾਲਾ ਟਾਈਮ ਸੀਗਾ ਕਿ ਸਿੱਧਾ ਹੀ ਇਹਨਾਂ ਨੇ ਕਿਹਾ ਕਿ ਨਾ ਇੰਟਰਵਿਊ ਨਾ ਬਿਆਨ, ਜਿਹੜਾ ਉਹ ਵਾਲਾ ਹਿਸਾਬ ਕਿਤਾਬ ਸੀਗਾ, ਉਹ ਉਹਨਾਂ ਨੇ ਥੋੜਾ ਜਿਹਾ ਹੁਣ ਟਾਈਟ ਕਰਤਾ ਗਾ। ਠੀਕ ਆ, ਉੱਥੇ ਜਿਹੜੀ ਉਹ ਆਪਾਂ ਨੂੰ ਸਖਤੀ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਜੀ ਸੋ ਬਿਲਕੁਲ। ਤੇ ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਨੂੰ ਆ। ਅੱਜ ਦਾ ਆਪਾਂ ਥੋੜਾ ਪ੍ਰੋਗਰਾਮ ਜਲਦੀ ਜਿਹੜਾ ਸਮਾਪਤ ਕਰ ਰਹੇ ਹਾਂ। ਤੇ ਜਾਂਦੇ ਜਾਂਦੇ ਟਰਨੀ ਟੇਕ ਕਹਿਣਾ ਜੀ, ਜੇ ਕੁਛ ਤੁਸੀਂ ਹੋਰ ਸ਼ੇਅਰ ਕਰਨਾ ਚਾਹੁੰਦੇ ਆ ਡਿਮੀਨਰ ਨੂੰ ਲੈ ਕੇ ਜਾਂ ਜੱਜਿਸ ਦੇ ਐਟੀਟਿਊਡ ਨੂੰ ਲੈ ਕੇ, ਕੋਰਟਸ ਨੂੰ ਲੈ ਕੇ, ਜੋ ਵੀ ਤੁਸੀਂ ਸ਼ੇਅਰ ਕਰਨਾ ਚਾਹੋ।
ਸੋ ਡਿਮੀਨਰ ਜਿਹੜਾ ਬੇਸਿਕਲੀ ਇੱਕ ਬੰਦੇ ਦਾ ਵਤੀਰਾ ਕਿੱਦਾਂ ਦਾ ਹੋਣਾ ਚਾਹੀਦਾ, ਤੇ ਉਹ ਓਬਵੀਅਸਲੀ ਨਾਈਸ ਹੰਬਲ, ਜਿਹੜਾ ਤੁਸੀਂ ਕੋਈ ਚੀਜ਼ ਮੰਗਣ ਜਾ ਰਹੇ ਆ ਕੋਰਟ ਦੇ ਵਿੱਚ, ਕਿਹੜੇ ਸੱਜਣ ਮਿੱਤਰ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਆ ਕੋਰਟ ਦੇ ਦਲੀਲ ਦੇ ਵਿੱਚ, ਜਿਹੜੇ ਲਿਫਟਾਂ ਦੇ ਵਿੱਚ 5-6 ਜਣੇ ਜੇ ਤੁਸੀਂ ਲੈ ਕੇ ਜਾ ਰਹੇ ਆ ਨਾਲ ਆਪਣੇ, ਤੇ ਤੁਸੀਂ ਨਾ ਆਪਣੇ ਸੱਜਣ ਮਿੱਤਰ ਨੂੰ ਕੰਟਰੋਲ ਕਰ ਸਕਦੇ ਆ, ਉਹ ਖੌਰੂ ਜਿਹੜਾ ਪੈਂਦਾ ਵਾ। ਤੇ ਉਹ ਬਾਹਰ ਜਿਹੜੀ ਵੇਟ ਕਰਾਓ, ਜਿਹੜੀ ਪਾਰਟੀ ਪੂਟੀ ਜੋ ਕਰਨੀ, ਜਿੱਤ ਦੇ ਜਸ਼ਨ ਸਾਰੇ ਕੋਰਟ ਤੋਂ ਬਾਹਰ ਜਿਹੜੇ ਹੋਣੇ ਚਾਹੀਦੇ ਆ। ਤੇ ਕੋਟ ਪਾਉਣ ਦਾ ਮਤਲਬ ਜਿਹੜਾ ਹੁੰਦਾ, ਸੂਟ ਪਾਉਣ ਦਾ ਮਤਲਬ ਜਿਹੜਾ ਇਹੀ ਹੁੰਦਾ ਕਿ ਤੁਸੀਂ ਜੈਂਟਲਮੈਨ ਜਿਹੜਾ ਹੈ ਨਾ, ਤਾਂਹੀਓ ਵਕੀਲ ਨੂੰ ਵੀ ਪਾਉਣਾ ਪੈਂਦਾ, ਸਰਕਾਰੀ ਵਕੀਲ ਵੀ, ਜੱਜ ਸਾਹਿਬ ਵੀ, ਜਿਹੜੇ ਕਿ ਉਹਨੂੰ ਰਿਸਪੈਕਟ ਕਰਨੀ ਆ ਉਹ ਅਦਾਰੇ ਨੂੰ। ਤੇ ਜਦੋਂ ਲਿਫਟ ਲੁਫਟ 'ਚ ਜਿੱਦਾਂ ਜਿਹੜੀ ਮੈਂ ਗੱਲ ਦੱਸੀ ਬੰਦੇ ਦੀ, ਤੇ ਉਹ ਰਿਸਪੈਕਟ ਨਹੀਂ ਫਿਰ ਰਹਿੰਦੀ ਕਿ ਜਦੋਂ ਏਦਾਂ ਖੱਪ ਰੌਲਾ ਜਿਹੜਾ ਉਹ ਪੈਂਦਾ, ਤੇ ਉਹ ਚੀਜ਼ ਨੂੰ ਜਿਹੜਾ ਆਪਣਾ ਧਿਆਨ ਕਰਿਓ। ਕੋਈ ਅੱਗੋਂ ਹੋਰ ਵੀ ਸੱਜਣ ਮਿੱਤਰ ਆ, ਜੇ ਕੋਈ ਉਹਨਾਂ ਨੂੰ ਵੀ ਸਮਝਾਓ ਕਿ ਭਾਈ ਚੱਲ ਜਾਓ, ਬੰਦੇ ਨੂੰ ਰਾਈਡ ਦੇ ਦਿਓ, ਸੈਨ ਫਰਾਂਸਿਸਕੋ ਤੱਕ ਦੇਣੀ, ਕੌਂਕੜ ਤੱਕ ਦੇਣੀ ਆ, ਤੇ ਉੱਥੇ ਨਹੀਂ ਜਾ ਕੇ ਉਹ ਕਰਨਾ। ਹੁਣ ਕੀ ਹੈਗਾ ਕਿ ਤੁਸੀਂ ਜਦੋਂ ਚੱਲ ਜਾਣਾ ਕੋਰਟ ਦੇ ਵਿੱਚ, ਠੀਕ ਆ, ਜੀ ਜਿਹੜੇ 4 ਤੁਹਾਡੀ ਵੇਟ ਕਰਨ ਦੇ ਆ, ਉਹਨਾਂ ਨੇ ਪਿੱਛੇ ਕਈ ਵਾਰੀ ਰੌਲਾ ਪਾਇਆ ਹੁੰਦਾ, ਥੱਲੇ ਲੌਬੀ ਲੁਬੀ 'ਚ ਇੱਧਰ ਉੱਧਰ, ਤੇ ਭੀੜ ਨੂੰ ਕੋਈ ਵੀ ਕਾਬੂ ਨਹੀਂ ਕਰ ਸਕਦਾ ਹੁੰਦਾ, ਤੇ ਭੀੜ ਦੇ ਵਿੱਚ ਬੰਦਾ ਹੋਰ ਤਰ੍ਹਾਂ ਬਿਹੇਵ ਕਰਦਾ ਵਾ। ਭੀੜ ਦੇ ਵਿੱਚ ਬੰਦਾ ਕਿੰਗ ਹੋ ਜਾਂਦਾ, ਕਿਉਂਕਿ ਉਹ ਭੀੜ ਹੁੰਦੀ ਆ, ਭੀੜ ਦੀ ਪ੍ਰੋਟੈਕਸ਼ਨ ਹੁੰਦੀ ਆ। ਇਕੱਲਾ ਬੰਦਾ ਹੋਰ ਹਿਸਾਬ ਨਾਲ ਜਿਹੜਾ ਚੱਲਦਾ ਵਾ, ਹਨਾ। ਤੇ ਉਹਨਾਂ ਨੇ ਇੱਕ ਸਟੱਡੀ ਜਿੱਦਾਂ ਕੀਤੀ ਸੀਗੀ ਕਿ ਜਿੱਦਾਂ ਸੌਕਰ ਦੇ ਫੈਨ ਸੀਗੇ, ਉਹ ਬਹੁਤ ਖੱਪ ਪਾਉਂਦੇ ਸੀਗੇ ਯੂਕੇ ਦੇ, ਜਿੱਦਾਂ ਤੋੜ ਭੰਨ ਗੱਡੀਆਂ ਇੱਧਰ ਕਰਤੀਆਂ, ਤੇ ਉਹਨਾਂ ਨੇ ਬਾਅਦ 'ਚ ਜਾ ਕੇ ਨਾ, ਜਿੱਦਾਂ ਹੁਲੀਗਨ ਜਿੱਦਾਂ ਸੀਗੇ ਯੂਕੇ ਦੇ, ਇਕੱਲੇ ਦੀ ਜਿੱਦਾਂ ਸਰਚ ਜਿਹੜੀ ਕੀਤੀ, ਤੇ ਨਾਰਮਲ ਲਾਈਫ ਦੇ ਵਿੱਚ ਉਹ ਕੋਈ ਡਾਕਟਰ, ਕੋਈ ਲਾਇਰ, ਕੋਈ ਬੈਂਕਰ, ਕੋਈ ਉਹ, ਅੱਛਾ, ਤੇ ਜਿੱਦਾਂ ਇਨਸਾਨ ਦੇ ਵਿੱਚ ਇੱਕ ਫਿਤਰਤ ਬੰਦੇ ਦੀ ਹੁੰਦੀ ਆ, ਆਇਆ ਤੇ ਜੰਗਲਾਂ ਤੋਂ ਹੀ ਉੱਠ ਕੇ ਆਪਾਂ ਇਵੋਲਵ ਹੋਏ ਆ, ਤੇ ਉਹ ਟੈਂਡੈਂਸੀ ਜਿਹੜੀ ਹੈਗੀ ਆ ਕਿ ਜਦੋਂ ਬੰਦਾ ਭੀੜ ਦੇ ਵਿੱਚ ਐਕਟ ਕਰਦਾ ਨਾ, ਉਦੋਂ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਆ, ਉਹ ਡਰੋਪ ਕਰ ਜਾਂਦੀ ਹੈ ਬੰਦੇ ਦੀ। ਉਹ ਜਿਹੜਾ ਹੈਗਾ ਕਈ ਵਾਰੀ ਈਵਨ ਜਿਹੜਾ ਵਾਇਲੈਂਟ ਐਕਟ ਵੀ ਜਿਹੜੇ ਕਈ ਵਾਰੀ ਕਰ ਦਿੰਦੇ ਆ, ਹਨਾ। 5 ਬੰਦੇ ਕਿਸੇ ਨੂੰ ਕੁੱਟਣ ਲੱਗੇ, ਨਹੀਂ ਪਤਾ ਲੱਗਦਾ ਉਹਨੂੰ, ਕਿਤੇ ਇੱਧਰ ਠੁੱਡ ਮਾਰਤਾ, ਉੱਧਰ ਉਹਨੂੰ ਪਤਾ ਇਹ ਕਿਹੜਾ ਮੇਰੇ ਇਕੱਲੇ ਤੇ ਆਉਣਾ ਵਾ, ਇਹ ਤਾਂ ਸਾਰੇ ਭੀੜ ਤੇ ਜਦੋਂ ਬੰਦੇ ਨੂੰ ਇੱਕ ਲੱਭ ਜਾਂਦਾ ਕਿ ਨਹੀਂ ਮੈਂ ਇਕੱਲਾ ਨਹੀਂ ਸੀਗਾ, ਸਾਰੇ ਜਾਣੇ ਸੀਗੇ, ਤੇ ਉਦੋਂ ਫਿਰ ਖੱਪ ਰੌਲੀ ਜਿਹੜੀ ਪੈਂਦੀ ਆ। ਪਰ ਕੇਸ ਜਿਹੜਾ ਤੁਹਾਡਾ, ਸੋਨੂੰ ਆਹ ਚੀਜ਼ ਨੂੰ ਜਿਹੜਾ ਉਹ ਕਰੋ ਕਿ ਇੱਕ ਅੱਧਾ ਬੰਦਾ ਤੁਸੀਂ ਜਿਹੜਾ ਆਪਣਾ ਨਾਲ ਲੈ ਕੇ ਜਾਓ ਆਪਣੀ ਸਪੋਰਟ ਵਾਸਤੇ, ਤੇ ਸਾਰੇ ਜਿਹੜੇ ਉੱਥੇ ਕੋਰਟ ਦੇ ਨੂੰ ਦੂਰ ਥੋੜਾ ਜਿਹਾ ਰਖਾਓ ਕਿ ਭਾਈ ਰੈਸਟੋਰੈਂਟ 'ਚ ਵੇਟ ਕਰੋ ਜਿੱਥੇ ਵੀ ਕਰਨੀ ਹੈ। ਸੋ ਇਹੀ ਚੀਜ਼ ਜਿਹੜੀ ਆ ਇੱਕ ਨਵੀਂ ਜਿਹੜੀ ਆਪਾਂ ਐਡ ਕੀਤੀ ਹੈ ਕਿ ਇਹ ਤੁਸੀਂ ਵਾਚ ਕਰ ਰਹੇ ਹੋ, ਤੁਸੀਂ ਦੇਖ ਰਹੇ ਹੋ ਵੀ ਆ ਰਿਹਾ ਇਸ਼ੂ। ਕਿਹਾ ਵੀ ਆ, ਸਾਡੇ ਕਈ ਫਰੈਂਡ ਵੀ ਆ ਵਕੀਲ, ਉਹਨਾਂ ਨੇ ਵੀ ਜੇ ਏਦਾਂ ਹੁੰਦਾ ਵਾ, ਹਨਾ, ਤੇ ਕਰਨੀ ਤਾਂ ਨਹੀਂ ਸੀਗੀ। ਕੱਲ ਪਰਸੋਂ ਮੈਨੂੰ ਕਿਸੇ ਦਾ ਮੈਸੇਜ ਆਇਆ ਹੈਗਾ, ਕਹਿੰਦਾ ਯਾਰ ਏਦਾਂ, ਮੈਂ ਕਿਹਾ ਯਾਰ ਪ੍ਰੋਬਲਮ ਤਾਂ ਸਾਡੇ ਵੀ ਏਦਾਂ ਹੀ ਹੈ। ਅੱਛਾ, ਠੀਕ ਹੈ। ਨਹੀਂ ਜੀ, ਚਲੋ ਧਿਆਨ ਰੱਖੋ। ਜੇ ਆਲਰੇਡੀ ਇਹਨਾਂ ਸਰਕਲਸ ਦੇ ਵਿੱਚ ਗੱਲ ਹੋ ਰਹੀ ਹੈ ਤਾਂ ਓਬਵੀਅਸਲੀ ਜ਼ਿਆਦਾ ਕਈ ਦੀ ਤਾਂ ਬਹੁਤੀ ਦੀ ਤਾਂ ਇਗਨੋਰ ਕਰ ਜਾਂਦੇ, ਜੇ ਇੱਕ ਅੱਧੀ ਵਾਰੀ ਹੋਵੇ, ਜੇ ਜ਼ਿਆਦਾ ਦੀ ਹੋ ਰਹੀ ਹੁੰਦੀ ਹੈ ਤਾਂ ਫਿਰ ਇਹ ਗੱਲ ਅੱਗੇ ਜਿਹੜੀ ਉਹ ਚੱਲ ਰਹੀ ਆ। ਸੋ ਬੈਟਰ ਆ ਵੀ ਸਰਕਾਰੀ ਵਕੀਲਾਂ ਤੇ ਜੱਜਾਂ ਦੇ ਅੱਖਾਂ 'ਚ ਇੱਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਨਾ ਹੀ ਆਓ। ਇੱਕ ਗੁੱਡ ਐਟੀਟਿਊਡ, ਗੁੱਡ ਬਿਹੇਵੀਅਰ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਚਾਹੀਦੀਆਂ। ਬਾਕੀ ਆਪਣੇ ਕੇਸ ਦੀ ਤਿਆਰੀ ਰੱਖੋ, ਇਨਫੋਰਮੇਸ਼ਨ ਤੁਹਾਨੂੰ ਉਹਦੀ ਵੱਧ ਤੋਂ ਵੱਧ ਤੁਹਾਨੂੰ ਪਤਾ ਹੋਵੇ, ਤੁਸੀਂ ਜੋ ਲਿਖਿਆ ਆ ਉੱਥੇ ਉਹਦੇ ਬਾਰੇ ਤੁਹਾਨੂੰ ਜਿਹੜੀ ਉਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ। ਤੇ ਥੈਂਕ ਯੂ ਅਟਾਰਨੀ ਟਿਰਕੇਣਾ ਜੀ। ਮਿਲਦੇ ਆਪਾਂ ਫਿਰ ਨੈਕਸਟ ਟਾਈਮ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।